ਮੈਨੂੰ ਕਹਿੰਦੇ ਸਾਡੇ ਘਰ ਇਨਸਾਨੀ ਸਟੈਪਲਰ ਆ। ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਮੂੰਹ ਚ ਮਾੜਾ ਜਿਹਾ ਗਾਡਰ ਪਤਾ। ਯਾਰ ਦਾਨਿਸ਼ ਭਾਈ ਦੀ ਮਸ਼ੂਕ ਕਹਿੰਦੀ ਫਿਰ ਮੈਨੂੰ ਫਿਲਮ ਵੇਖਣ ਲਿਜਾ ਤੇ ਚੌਂਕ ਚ ਖਿਲਾਰ ਕੇ ਉਹਨੂੰ ਦਿਖਾ ਰਹੇ ਉਹ ਵੀ ਬਹੁਤ ਵੱਡੀ ਫਿਲਮ ਉਹ ਵੀ ਫਿਲਮ ਉਸ ਤੋਂ ਵੱਡੀ ਫਿਲਮ ਯਾਰ ਗੱਲ ਕਰਕੇ 2 ਦਿਨ ਉੱਥੇ ਖਲੋਤਾ ਮੈਂ ਕਿਹਾ ਕਹਿੰਦਾ ਗੱਲ ਤੇ ਖਲੋਤੇ ਆ ਗੱਲ ਨਹੀਂ ਆ ਰਿਹਾ ਸਾਡੇ ਮਗਰ ਸਿਰ ਮਾਂ ਦੀ ਦੁਆ ਵਾ ਹੋਰ ਕੱਖ ਵੀ ਨਹੀਂ। ਅੱਜ ਕੱਲ ਜਿੰਨੀ ਗਰਮੀ ਪੈਣੀ ਮਾਂ ਜੀ ਵੀ ਦੁਆ ਘੱਟ ਕਰਨ ਡਏ ਆਹੋ। अस्सलाम वालेकुम जी नाजरीन। टी टाइम दे विच टी टाइम ते है ही नहीं गए। टी टाइम ही ਯਾਰ ਕਹਿ ਦੇ ਯਾਰ ਤੂੰ ਜੋ ਮੂੰਹ ਚ ਹੁੰਦਾ ਕਹਿ ਦੇ ਦਾਨਿਸ਼। ਚਾਹ ਪੀਤੀ नहीं होनी हाँ। अस्सलाम वालेकुम नाजरीन। टी टाइम में खुश आमदीद। मेरे साथ इस मुल्क के मायानाज सितारे जिन्होंने अपने फन को ना सिर्फ पाकिस्तान बल्कि पाकिस्तान से बाहर बुलंदियों की शोहरतों पर ले गए। अभी पीछे ही है नहीं यार, वो एक एडमिनिस्ट्रेशन ब्लॉक का बंदा है, वो एडमिनिस्ट्रेशन के हवाले से देखता है। तुम लोग सितारे हो, एक रोशन चमकते दमकते सितारे। यार दानिश भाई ने क्या तुम लोग मैंने तो लगा क्या लगे ओ चबलो तुम लोग ਸਵਾਰੀ ਤਾਂ ਲੈ ਲਓ ਸਵਾਰੀ ਤਾਂ ਲੈ ਲਓ सवारी आ जाएगी कालू। भाई फैसल ਓ ਭਾਜੀ आओ यार की हो गया कालू सहारे मत ढूंढो, सहारे मत ढूंढो, सहारे तो तुम्हें अपाहज कर देंगे। क्यों मिठे है कि नहीं एंकर वाली गल पूरी। ਵਾਹ 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 मेरे को हलफ ले लो ਇਹਨੂੰ ਇੱਕ ਲਫ਼ਜ਼ ਦੀ ਸਮਝ ਨਹੀਂ ਆਈ ਵਾਹ ਹੈ ਮੈਂ ਜਿੱਥੇ 10 ਤੇਰਾ ਹਲਫ ਝੂਠਾ ਹੋ ਜਾਣਾ ਮੈਂ ਚੰਗਾ ਰਹੂੰਗਾ। ਅੱਛਾ ਸਹਾਰੇ ਕੀ ਮਤਲਬ ਸਹਾਰਾ ਕਿਸੇ ਦਾ ਸਹਾਰਾ ਨਹੀਂ ਲੈਣਾ ਤੂੰ ਆਪਣੇ ਬਲਬੂਤੇ ਤੇ ਆਣਾ ਜੋ ਵੀ ਕਰਨਾ ਉਸ ਤੋਂ ਬਾਅਦ ਬਸ ਕਰਦਿਆ ਕਰ। ਤੇਰੇ ਵਰਗੇ ਟੀਚਰ ਸਟੂਡੈਂਟ ਕੋ ਥੱਪੜ ਖਾ ਕਹਿੰਦੇ ਆ ਬਸ ਕੀ ਕਰੀਏ ਹੁਣ ਭਾਜੀ ਪੜ੍ਹਾਈ 'ਚ ਕੁਝ ਰਹਿ ਹੀ ਨਹੀਂ ਗਿਆ ਪੜ੍ਹਾਈ 'ਚ ਕੁਝ ਰਹਿ ਹੀ ਨਹੀਂ ਗਿਆ। ਖਬਰ ਹੈ ਕੈਸਾ ਕਾਰੀਗਰ ਆਦਮੀ ਹੈ। ਸਾਡੀ ਭਰਜਾਈ ਨੂੰ ਉਸਤਾਦ ਜੀ ਕਹਿ ਕੇ ਬੁਲਾਉਂਦੀ। ਹਾਂ ਮੈਂ ਪਕੌੜੇ ਇੱਥੇ ਹਦਾਇਤ ਵਾਲੇ ਕੱਢਦਾ ਵਾਂ ਦਾਨਿਸ਼ ਕਿ ਸਾਡੇ ਗੱਲਾਂ ਦੇ ਮੈਂ ਪਕੌੜੇ ਕੱਢੇ ਦੱਸੇ ਕਟਿੰਗ ਖਤ ਸ਼ੇਪ ਸ਼ੂ ਕਰਵਾ ਕੇ ਫੇਸ਼ੀਅਲ ਕਰਾ ਕੇ ਖੂਬਸੂਰਤ ਹੁੰਦੇ ਮਜ਼ੀਦ ਬੁਰਾ ਹੋ ਗਿਆ ਯਾਰ ਮਿੱਠੇ ਮੈਂ ਜਿੱਥੋਂ ਆਂਦਾ ਵਾਂ ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੱਦਾਂ ਸਮਝਾਵਾਂ। ਉੱਥੇ ਮੈਟਰੋ ਦਾ ਕੰਟਰਸਟੇਸ਼ਨ ਹੋ ਰਹੀ ਆ ਯਾਰ ਤੂੰ ਕਿੰਨੀ ਕੁ ਵਾਰੀ ਦੱਸਣੀ ਹੈ। ਉਹ ਆਇਲੀ ਸਕਿਨ ਆ ਮੇਰੀ ਉਹ ਮਿੱਟੀ ਘੱਟਾ ਪੈਂਦਾ ਵਾ ਤੇ ਉਹ ਜੈਮਸ ਹੋ ਜਾਂਦੀ ਆ ਵਿੱਚ ਉਹ ਬੌਂਡ ਹੋ ਜਾਂਦੀ ਆ। ਆਹ ਚਾਚਾ ਜੀ ਆ ਗਏ ਸ਼ੋਅ ਦੇ ਆਜੋ ਭਾਜੀ ਉਹਦਾ ਬੁੜਾ ਆ ਗਿਆ ਤੈਨੂੰ ਪਤਾ ਵਾ ਰੁੱਸਿਆ ਤਾਇਆ ਆ ਗਿਆ। ਤੁਹਾਨੂੰ ਭਾਜੀ ਪਤਾ ਵਾ ਲੈਟ ਜਾਣ ਦੇ ਜਾਂ ਸ਼ੋਅ ਕਰਨਾ ਵਾ ਤੁਸੀਂ ਉੱਥੇ ਫੋਨ ਘੰਟਾ ਹੋ ਗਿਆ ਜੇ ਤੁਹਾਨੂੰ ਕਹਿ ਦਈਏ ਤੁਸੀਂ ਕਹਣਾ ਯਾਰ ਇੱਜ਼ਤ ਨਹੀਂ ਕਰਦੇ ਚੱਲ ਬਸ ਕਰ ਦੇ ਕਾਲੂ ਯਾਰ ਤੇਰੇ ਤੋਂ ਕਿੰਨੇ ਵੱਡੇ ਆ ਸੀਨੀਅਰ ਆ। ਉਹ ਜ਼ਰੂਰੀ ਫੋਨ ਨਹੀਂ ਭਾਈ ਨੇ ਇੱਕ ਮਿੰਟ ਕੋਈ ਗੱਲ ਨਹੀਂ ਜ਼ਰੂਰੀ ਸੀਗਾ। ਅੱਛਾ ਭਾਈ ਫੈਸਲ ਕਰਕੇ ਮਸਤ ਨਾ ਪਿੰਡ ਜਾ ਕੇ ਵਿਆਹ ਤੇ ਟਾਂਗੇ ਜਿਹਨੇ ਉਤਰ ਤੇ ਮੈਂ ਹੀ ਬਸ ਇੱਕ ਗੱਲ ਕਰਨੀ ਹੁੰਦੀ ਪਾਦੇ 15 ਕੁ ਦਿਨ ਬਾਅਦ ਨਾ ਰੇਸ ਹੋ ਕਹਿੰਦੇ ਇਹ ਤੁਹਾਨੂੰ ਪਤਾ ਮੈਂ ਸ਼ੁਰੂ ਕੀਤਾ ਸੀ ਚਾਹ ਦਾ ਕੱਪ ਰੱਖ ਕੇ ਅੱਗੇ ਅੱਛਾ ਯਾਰ ਗੱਲ ਪਤਾ ਕੀ ਦਾਨਿਸ਼ ਭਾਈ ਫੋਨ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਤੁਹਾਨੂੰ ਪਤਾ ਕੰਮ ਨਾਲ ਮੈਂ ਕਿੰਨਾ ਸਿੰਸੀਅਰ ਹੈਗਾ ਵਾਂ। ਯਾਰ ਕਾਲੂ ਕਹਿੰਦਾ ਮੇਰੇ ਘਰ ਕਰੂਜ਼ ਕੰਟਰੋਲ ਮੋਟਰਸਾਈਕਲ ਆ ਮੈਂ ਜਾ ਕੇ ਵੇਖਿਆ ਆਪਣੀ ਮੋਟਰਸਾਈਕਲ ਦੀ ਰੇਸ ਫਸੀ। ਕਹਿੰਦਾ ਸਾਡੇ ਘਰ ਇਨਸਾਨੀ ਕੱਪੜੇ ਟੰਗਣ ਵਾਲੀ ਕਿੱਲੀ ਆ। ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਮੱਥੇ 'ਚ ਕਿੱਲ ਠੋਕੇ। ਮੈਨੂੰ ਕਹਿੰਦਾ ਸਾਡੇ ਘਰ ਲਾਵਾ ਵਾ। ਮੈਂ ਜਦ ਦੇਖਿਆ ਜਾ ਕੇ ਗੈਸ ਨਾਲ ਦੇਸ਼ ਕੀ ਤਾਂ ਹੁੰਦਾ ਹੀ ਕਹਿੰਦਾ ਸਾਡੇ ਘਰ ਪੈਰਾਸ਼ੂਟ ਨਹੀਂ ਆ। ਮੈਂ ਜਾ ਕੇ ਦੇਖਿਆ ਦਾਦੀ ਟੋਕਰੀ ਲੈ ਕੇ ਥੱਲੇ ਆਉਂਦੀ ਐ ਤੇਰਾ ਸ਼ੂਟ ਨਹੀਂ। ਕਹਿੰਦਾ ਸਾਡੇ ਘਰ ਹਵਾਈ ਜਹਾਜ਼ ਆ ਤੇ ਮੈਂ ਜਾ ਕੇ ਦੇਖਿਆ ਦਾਦਾ ਇੰਜ ਬੱਚਿਆਂ ਨੂੰ ਝੂਟੇ ਦੇ ਰਿਹਾ। ਸਾਡੇ ਘਰ ਲਾਵਾ ਵਾ। ਮੈਂ ਜਾ ਕੇ ਦੇਖਿਆ ਅਖਤਰ ਲਾਵਾ ਵੜਿਆ ਕਹਿੰਦਾ ਚਾਚਾ ਜੀ ਆਏ ਲਾਹੌਰੋਂ। ਕਹਿੰਦਾ ਸਾਡੇ ਘਰ ਕੰਡਿਆਂ ਵਾਲੀ ਸੇ ਆ। ਮੈਂ ਜਾ ਕੇ ਵੇਖਿਆ ਭਰਾ ਨੂੰ ਕਿੱਕਰ ਮਾਰਿਆ ਹੋਇਆ। ਕਹਿੰਦਾ ਸਾਡੇ ਘਰ ਆਬਸ਼ਾਰ ਆ। ਜਾ ਕੇ ਦੇਖਿਆ ਡਰਮੀ ਭਰੀ ਹੋਈ ਸੀ ਉੱਪਰ। ਮੈਨੂੰ ਕਹਿੰਦੇ ਸਾਡੇ ਘਰ ਇਨਸਾਨੀ ਸਟੈਪਲਰ ਆ। ਮੈਂ ਜਾ ਕੇ ਦੇਖਿਆ ਤੇ ਦਾਦੇ ਦੇ ਮੂੰਹ 'ਚ ਮਾੜਾ ਜਿਹਾ ਗਾਡਰ ਪਤਾ। ਯਾਰ ਕਹਿੰਦਾ ਸਾਡੇ ਘਰ ਇਨਸਾਨੀ ਸੇ ਆ ਫਿਰ ਕਹਿੰਦਾ ਤੇ ਮੈਂ ਜਾ ਕੇ ਦੇਖਿਆ ਉਹ ਦੀਵਾਰਾਂ ਸਾਫ਼ ਕਰਨ ਵਾਲਾ ਲੋਹੇ ਵਾਲਾ ਬੁਰਸ਼ ਲਾ ਕੇ ਫਿਰਦੇ ਆ ਬੱਚਾ। ਕਹਿੰਦਾ ਸਾਡੇ ਘਰ ਇਨਸਾਨੀ ਵੁਲਫ ਆ। ਮੈਂ ਜਾ ਕੇ ਦੇਖਿਆ ਦਾਦਾ ਇੰਜ ਕਰਦਾ ਕਹਿੰਦਾ ਸਾਡੇ ਘਰ ਥੱਲੇ ਜਾਣ ਵਾਲੀ ਉਹ ਆਪ ਦੋ ਨਹੀਂ ਹੁੰਦੀ ਜਿਹੜੇ ਇਹ ਉਹਦਾ ਦੇਖਣ ਟਾਈਟਨ ਦਾ ਮਲਬਾ ਤੇ ਉਹ ਵਾ। ਮੈਂ ਜਾ ਕੇ ਦੇਖੇ ਤੇ ਦਾਦਾ ਦਾਦੀ ਨਾ ਜਿਹੜੇ ਡਰਮ 'ਚ ਲੁਕੇ ਹੋਏ। ਕਹਿੰਦਾ ਸਾਡੇ ਘਰ ਤਰਕੋਨੇ ਲੱਗੇ ਆ। ਉਹ ਤਰਕੋਨੇ ਨਹੀਂ ਹੁੰਦੇ ਜਿਹੜੇ ਤਰੇ ਕਰੇ। ਆਹੋ ਕਹਿੰਦਾ ਸਾਡੇ ਘਰ ਤਰਕੋਨੇ ਲੱਗੇ। ਮੈਂ ਜਾ ਕੇ ਵੇਖਿਆ ਤੇ ਦਾਦੇ ਦੇ ਸਾਰੇ ਇੱਥੇ ਨਾ ਮੌਕੇ ਨਿਕਲੇ। ਯਾਰ ਇਹਨੂੰ ਥੋੜਾ ਜਿਹਾ ਬਿੱਲ ਵੀ ਆਉਂਦਾ ਸੀ ਨਾ ਤੇ ਜਾ ਕੇ ਵਾਪਟਾ 'ਚ ਰੌਲਾ ਪਾ ਲੈਂਦਾ ਸੀ। ਉਹਨਾਂ ਨੇ 2 ਮਹੀਨੇ ਬਾਅਦ ਇਹਨੂੰ ਸਾਰਾ ਟੋਟਲ ਲਾ ਕੇ ਭੇਜਿਆ ਇਕੱਲੇ ਨੂੰ। ਇੰਨਾ ਬਣਦਾ ਹੀ ਤੇਰਾ। ਮੈਂ ਤਾਂ ਪੈਨਸਲ ਨਾਲ ਲਿਖਿਆ। ਯਾਰ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਵਾਂ ਕਿ ਯਾਰ ਅੱਲਾਹ ਪਾਕ ਮੈਂ ਕਹਿੰਦਾ ਵਾਂ ਕਿ ਮੈਂ ਇੰਨਾ ਖੁਸ਼ ਨਸੀਬ ਆ ਨਾ ਕਿ ਮੈਨੂੰ ਯਾਰ ਦੋਸਤ ਵੀ ਨਸਲੀ ਲੱਭੇ। ਮਾਸ਼ਾਅੱਲਾ। ਦੁਸ਼ਮਣ ਵੀ ਮੇਰੇ ਨਸਲੀ ਆ।
ਤੇ ਜਿਹੜੇ ਮੇਰੇ ਨਾਲ ਮੁਹੱਬਤ ਕਰਦੇ ਨੇ ਉਹ ਵੀ ਖਾਲਸ ਆ। ਵਾਹ ਵਾਹ, ਬੜੀ ਇਸ ਗੱਲ 'ਚ ਆਪਾਂ ਸਾਰੇ ਹੀ ਬੋਲ ਲੱਗੀ ਆ। ਮੈਂ ਜੈਨੂਅਲ ਕਹਿ ਰਿਹਾ ਕਿ ਯਾਰ ਮੈਨੂੰ ਖਾਲਸ ਦੋਸਤ ਯਾਰ ਮਿਲੇ ਨੇ ਤੇ ਖਾਲਸ ਟੀਮ ਮਿਲੀ ਹੈ ਯਾਰ। ਪਰ ਸਾਨੂੰ ਦੋਸਤੀ ਵਾਲੇ ਜ਼ੁਮਰੇ ਚ ਨਾ ਲਿਆ ਕਰੋ, ਅਸੀਂ ਤਾਂ ਭਰਾਵਾਂ, ਆਪਾਂ ਤਾਂ ਸਾਡੀ family ਮੁਹੱਬਤ ਆ। family ਅਲੱਗ। ਭਰਾ ਨਹੀਂ ਯਾਰ, ਭਰਾ ਨਹੀਂ, ਹਾਏ ਹਾਏ ਭਰਾ ਸੋਨਾ ਹੈ ਤੇ ਦੋਸਤ ਹੀਰਾ ਹੈ। ਹਾਏ ਹਾਏ। ਸੋਨਾ ਟੁੱਟ ਕੇ ਦੁਬਾਰਾ ਪਿਘਲ ਕੇ ਉਂਝ ਦਾ ਬਣ ਜਾਂਦਾ, ਲੇਕਿਨ ਹੀਰਾ ਟੁੱਟ ਕੇ ਉਂਝ ਦਾ ਨਹੀਂ ਬਣਦਾ। ਓਏ ਤੁਸੀਂ ਮੇਰੇ ਨਹੀਂ ਅਸੀਂ ਸਾਰੇ ਸੋਨਾ ਵਾ, ਇਹ ਇਸ ਦੋ ਚੀਜ਼ ਹੀਰਾ ਸਿਰ ਦਾਨਸ਼ ਹੀ। ਹੀਰਾ ਨਹੀਂ ਭਾਈ ਫੈਸਲ, ਵਾਹ ਭਾਈ ਵਾਹ ਫੈਸਲ ਹੀਰਾ ਵਾ ਅਸਲ ਚ। ਇਹ ਹੀਰਾ ਕੱਦੂ ਨੇ। ਤੇ ਤੁਸੀਂ ਉਹ ਹੀਰੇ ਹੋ ਕਿ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਟੁੱਟਣ ਨਹੀਂ ਦਾਂਗਾ। ਮੇਰੀ ਜ਼ਿੰਦਗੀ ਰਹੀ ਆ, ਯਾਰ ਭਾਵੇਂ ਨਾਲ ਮੈਂ ਤੁਹਾਨੂੰ ਕਦੇ ਵੀ ਖੁਸ਼ ਨਹੀਂ। ਰੱਖੇ। ਤੇ ਮੈਂ ਸੱਚੀ ਮੁੱਚੀ ਆਪਣੇ ਇਹੋ ਜਿਹੇ ਬੰਦੇ ਨੂੰ ਮਹਿਬੂਬਾ ਕਵੇ ਨਾ ਮੈਨੂੰ ਪਾਰਕ ਚ ਲੈ ਜਾ, ਤੇ ਜਰਾਸਿਕ ਪਾਰਕ ਚ ਲੈ ਜਾਂਦੇ, ਉਹ ਡਾਇਨਾਸੌਰ ਦੋਵਾਂ ਨੂੰ ਖਾ ਜਾਂਦਾ। ਪਤਾ ਕੀ ਗੱਲ ਭਾਵੇਂ ਇਹਦੀ ਮਹਿਬੂਬਾ ਨੂੰ ਕਹਿੰਦੀ ਮੈਨੂੰ ਫਿਲਮ ਵੇਖਣ ਲਈ ਆ, ਤੇ ਉਹ ਖੋਖੇ ਤੇ ਲੈ ਗਿਆ, ਟੀਵੀ ਲੱਗਾ ਹੋਇਆ ਨਾਲ, ਦੋ ਚਾਵਾਂ ਗਈਆਂ, ਉਹਦੇ ਖੋਖੇ ਤੇ 5-5 ਰੁਪਏ ਦੇ ਗਏ। ਯਾਰ ਦਾਬੜੇ 'ਚ ਪਾਣੀ ਰੱਖ ਕੇ ਨਹਾਉਂਦਿਆ ਤੇ ਮਸ਼ੂਕ ਦੀ ਕਾਲ ਆਈ, ਕਹਿੰਦੀ ਕਿੱਥੇ ਆ? ਕਹਿੰਦਾ ਪੂਲ ਆਇਆ ਤੇਰਾ। ਯਾਰ ਦਾਨਿਸ਼ ਭਾਈ ਦੀ ਮਸ਼ੂਕ ਕਹਿੰਦੀ ਫਿਰ ਮੈਨੂੰ ਫਿਲਮ ਵੇਖਣ ਲਿਜਾ, ਤੇ ਚੌਂਕ 'ਚ ਖਿਲਾਰ ਕੇ ਉਹਨੂੰ ਦਿਖਾ ਰਹੇ, ਉਹ ਵੀ ਬਹੁਤ ਵੱਡੀ ਫਿਲਮ, ਉਹ ਵੀ ਫਿਲਮ, ਉਸ ਤੋਂ ਵੱਡੀ ਫਿਲਮ। ਓ ਯਾਰ ਸਲਮਾਨ ਵੀ ਆਪਣੀ ਮਹਿਬੂਬਾ ਨਾਲ ਫਿਲਮ ਵੇਖਣ ਚਲ ਗਿਆ, ਤੇ ਗਾਰਡ ਕਹਿੰਦੇ ਉਹ ਕੁੜੀ ਆਪਣੀ ਮਹਿਬੂਬਾ ਨਾਲ ਆਈ ਓ। ਭਾਜੀ ਤੁਸੀਂ ਟੈਨਸ਼ਨ ਨਾ ਮੈਂ ਲਓ। ਉਹੀ ਕਹਿਣ ਡਿਆ ਨਾ ਕਿ ਯਾਰ ਮੈਨੂੰ ਯਾਰ ਮੇਰੀ ਕਿਤੇ ਵੀ ਜ਼ਰੂਰਤ ਪਵੇ, ਤੁਹਾਨੂੰ ਮੇਰੀ ਜਾਨ ਹਾਜ਼ਰ ਕਰ। ਅਰੇ ਕੀ ਬਾਤ। ਇਹ 'ਚ ਕਹਿਣ ਵਾਲੀ ਤੇ ਗੱਲ ਹੀ ਨਹੀਂ। ਤੇ ਤੁਹਾਡੀ ਕਿਤੇ ਜ਼ਰੂਰਤ ਪਵੇ ਤੇ ਮੈਨੂੰ ਇੰਨਾ ਪਤਾ ਕਿ ਤੁਸੀਂ ਯਾਰ ਪਿੱਛੇ ਨਹੀਂ ਹਟੋਗੇ। ਸਰ ਤੁਸੀਂ ਸਿਰਫ ਇਸ਼ਾਰਾ ਕਰਨਾ ਵਾ। ਇਸ਼ਾਰਾ ਨਹੀਂ ਕਰਦਾ ਮੈਂ ਨਾ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਦੁਆ ਕਰਦੇ ਹਾਂ। ਮੇਰਾ ਅੱਲਾ ਜਾਣਦਾ, ਮੈਂ ਨੌਬਤ ਨਾ ਨਾ ਆਵੇ। ਝੂਠ ਨਹੀਂ ਬੋਲਦਾ, ਮੈਂ ਥੋੜਾ ਜਿਹਾ ਟੈਂਸ ਹੈਗਾ ਵਾਂ ਆਪਣੇ ਘਰ ਦੇ ਮਾਮਲੇ ਨੂੰ ਲੈ ਕੇ। ਉਹ ਮੈਂ ਤੇ ਚਾਹੁੰਦਾ ਭਾਈ ਫੈਸਲ ਮੈਨੂੰ ਕੋਈ ਕੰਮ ਕਹਿਣ ਯਾਰ, ਮੈਂ ਭੱਜ ਕੇ ਜਾਵਾਂ, ਮੈਂ ਤੁਹਾਡਾ ਮੈਂ ਕੰਮ ਉਹੀ ਨਾ- ਕਰਾਂ, ਮੈਂ ਤੁਹਾਡੇ ਬੱਚਿਆਂ ਦਾ ਪਾਣੀ ਭਰਾਂ ਨਹੀਂ ਯਾਰ। ਯਾਰ, ਜੇ ਉਹ ਲੋੜ ਪਈ ਮੈਨੂੰ ਪਤਾ ਤੁਸੀਂ ਪਿੱਛੇ ਨਹੀਂ ਹਟਣਾ। ਇਹਨੂੰ ਜੁੱਤੀ ਬਦਲਣ ਦਾ ਕਹਿ ਦਿਓ, ਦੇਖੇ ਜਾਂਦਾ ਕਿ ਨਹੀਂ। ਨਹੀਂ ਨਹੀਂ, ਪਰ ਤੁਹਾਡਾ ਪਿਆਰ ਹੈ ਮੇਰੀ ਸੱਚੀ, ਜ਼ਿੰਦਗੀ ਨੇ। ਤੁਹਾਡੀ ਜਿਹੜੀ ਕੁਰਬਾਨੀ ਨਾ, ਤੁਹਾਡੇ ਜਿਹੜੇ ਸੈਕਰੀਫਾਈਸਿਸ ਹੈਗੇ ਆ ਹਾਏ ਟੀਮ ਵਾਸਤੇ, ਜਿੱਦਾਂ ਤੁਸੀਂ ਸਾਰਿਆਂ ਨੂੰ ਲੈ ਕੇ ਜੁੜ ਕੇ ਨਾਲ, ਇਹ ਤੁਹਾਡਾ ਸਾਰਿਆਂ ਦਾ ਪਿਆਰ ਆ, ਮੁਹੱਬਤ ਆ, ਕਿ ਤੁਹਾਨੂੰ ਸੀਨੀਅਰ ਮੰਨਦੇ ਉਸਤਾਦ ਜੀ ਤੋਂ ਬਾਅਦ। ਉਸਤਾਦ ਜੀ ਤੋਂ ਬਾਅਦ ਜੇ ਅਸੀਂ ਸਮਝਦੇ ਨਾ ਕਿ ਸਾਡੇ ਤੇ ਕੋਈ ਛਾਂ ਆ, ਮੈਂ ਵੀ ਇਹੀ ਕਹਿਣ ਡਿਆ ਸੀਗਾ। ਭਾਈ ਫੈਸਲ ਲੇਕਿਨ ਦਿਲ ਵਾਈਜ਼ ਅਖਲਾਕ ਵਾਈਜ਼ ਉਸਤਾਦ ਜੀ ਤੋਂ ਵੀ ਅੱਛੀ ਹੈ। ਮੇਰੀਆਂ ਲੈਣੇ ਸਿੱਧੀਆਂ ਪਤਲੀ ਕਰਕੇ ਤੂੰ ਤਾਫੂ ਜਿਹਾ ਬਣ ਗਿਆ ਵਾ। ਤਾਫੂ ਕੀ ਹੁੰਦਾ? ਆਹਾ ਵੀ ਮੇਰੀ ਲੈ ਮਿਊਜ਼ਿਕ ਇੰਡਸਟਰੀ ਸੀਗੇ। ਸਮਾਂ ਦੇ ਤੇ ਲੈ ਗਿਆ, ਚੱਲ ਕਿਤੇ ਸਹੀ ਕਰ ਗਿਆ, ਚੱਲ ਕੋਈ ਨਹੀਂ, ਚੱਲ ਹੱਥ ਪਾ ਕੇ ਓਏ ਇਕਬਾਲ ਕਹਿ ਤੂੰ ਤਾਫੂ। ਚੱਲ ਕਿਉਂ ਆ। ਲੇਕਿਨ ਆਪਣੇ ਮੈਂ ਸਾਥ ਕਹਿਣਾ ਸੀ। ਮੈਂ ਕਹਿੰਦਾ ਵਾਂ ਕਿ ਯਾਰ ਅੱਲਾਹ ਪਾਕ ਸਾਨੂੰ ਤੌਫੀਕ ਦੇਵੇ ਕਿ ਅਸੀਂ ਆਪਣੇ ਅਦਾਰੇ ਨੂੰ ਹਮੇਸ਼ਾ ਲੈ ਕੇ ਚੱਲੀਏ, ਆਪਣੇ ਉਸਤਾਦ ਦੇ ਮਿਆਰ ਤੇ ਪੂਰਾ ਉਤਰੀਏ, ਆਵਾਮ ਦੇ ਮਿਆਰ ਤੇ ਪੂਰਾ ਉਤਰੀਏ। ਇਹ ਸਿਚੁਏਸ਼ਨਲ ਸ਼ੋਅ ਇਨਸ਼ਾਅੱਲਾ ਤਾਲਾ ਸ਼ੁਰੂ ਨੇ ਸਾਡੇ, ਆਂਦੇ ਰਹਿਣਗੇ, ਆਂਡੇ ਆ। ਹੁਣ ਕੀ ਹੋਇਆ, ਕੀ ਪਰੇਸ਼ਾਨੀ, ਕੋਈ ਲੱਤਾਂ ਨਹੀਂ ਪਰੇਸ਼ਾਨੀ ਨਹੀਂ ਯਾਰ, ਮੈਂ ਕਹਿੰਦਾ ਵਾਂ ਕਿ ਮੈਨੂੰ ਯਾਰ ਜ਼ਿੰਦਗੀ ਦੇ ਹਰ ਮੋੜ ਤੇ ਤੁਸੀਂ ਚਾਹੀਦੇ ਹੋ। ਕੰਨਾਂ ਚੋਂ ਮੈਲ ਕਢਾਉਣ ਦੇ ਵਿੱਚ ਗੇਂਦਾਂ ਨਿਕਲਣ ਦੇ, ਠੀਪੇ ਨਿਕਲਣ ਦੇ, ਗੱਡਾ ਢੇਰ ਲੱਗਾ। ਜੀ ਸਰ। ਇਸ ਤਰ੍ਹਾਂ ਹੀ ਜੀ ਜੀ। ਇਹਦੇ ਕੰਨ ਚੋਂ ਮੈਲ ਨਿਕਲ ਕੇ ਕਹਿੰਦੀ ਸਾਡਾ ਅਬਾਈ ਘਰ ਆ। ਮੈਲ ਕਢਾ ਕੇ ਤੇ ਲੋਕਾਂ ਦੇ ਦਿਲ ਦੀਆਂ ਗੱਲਾਂ ਵੀ ਸੁਣੀ ਜਾਂਦਾ ਇੰਨੀ ਕਢਾ ਲਈ। ਮੈਂ ਉਹੀ ਕਹਿੰਦਾ ਕਿ ਯਾਰ ਮੈਨੂੰ ਤੁਸੀਂ ਜ਼ਿੰਦਗੀ ਦੇ ਹਰ ਮੋੜ ਤੇ ਚਾਹੀਦੇ ਹੋ। ਤੁਸੀਂ ਅਸੀਂ ਤੁਹਾਨੂੰ ਜ਼ਿੰਦਗੀ ਦੇ ਹਰ ਮੋੜ ਤੇ ਚਾਹੀਦੇ, ਤੁਸੀਂ ਜਾਓ ਸਿੱਧੇ। ਅਸੀਂ ਕੀ ਗੱਲ, ਅਸੀਂ ਪੀਲੀਆਂ ਟਾਕੀਆਂ ਵਾਲੇ ਬਾਬੇ ਮੋੜ ਆਵੇ ਮੋੜ ਤੇ ਚਾਹੀਦੇ। ਮੈਂ ਉਹੀ ਕਹਿ ਰਿਹਾ ਨਾ ਕਿ ਮੈਂ ਕਹਿੰਦਾ ਅੱਲਾ ਨਾ ਕਰੇ ਮੈਨੂੰ ਭਾਜੀ ਕੁਛ ਮੈਂ ਹੋਵੇ। ਤੁਹਾਨੂੰ ਮੁਖਤਸਰ ਗੱਲ ਕਹਿਣਾ ਵਾ ਕਿ ਜਿੱਥੇ ਤੁਹਾਨੂੰ ਲੱਗੇਗਾ ਨਾ ਕਿ ਮੇਰੇ ਪਿੱਛੇ ਮੇਰੇ ਯਾਰ ਖਲੋਤੇ ਹੋਣ, ਉੱਥੇ ਖਲੋਤੇ ਹੋਣਗੇ। ਅੱਲਾਹ ਦਾ ਹੁਕਮ ਹੈ। ਅਦਰ ਵੇ ਅਸੀਂ ਮੈਂ ਕਹਿੰਦਾ ਮੈਨੂੰ ਜੇ ਕੁਝ ਹੋਵੇ ਤਾਂ ਨਾਲ ਹੀ ਤੁਹਾਨੂੰ ਹੋਵੇ, ਇਕੱਠੇ ਹੀ ਭਾਈ ਹੋਵੇ। ਕਹਿ ਗਏ ਤੁਹਾਨੂੰ ਸਾਡੀ ਵੀ ਉਮਰ ਲੱਗ ਜੇ, ਕਾਲੂ ਦੀ ਵੀ ਲੱਗ ਜੇ, ਹਾਂਜੀ ਕਿਉਂ ਸਾਰਿਆਂ ਦੀ ਲੱਗ ਨਹੀਂ, ਜੇ ਸਾਡੇ ਯਾਰ। ਭਰਾਵਾ ਤੁਸੀਂ ਵੱਡੇ ਯਾਰ, ਤੁਹਾਨੂੰ ਵੇਖ ਵੇਖ ਕੇ ਜੀਂਦੇ। ਦੁਨੀਆ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਾਰੀ ਟੀਮ ਪਾਨ ਫੈਸਲ ਨਾਲ ਬੜੀ ਮੁਹੱਬਤ ਕਰਦੀ ਆ, ਔਰ ਉਸਤਾਦ ਜੀ ਤੋਂ ਬਾਅਦ ਪਾਨ ਫੈਸਲ ਦੇ ਸ਼ਾਨਾ ਬਸ਼ਾਨਾ ਖਲੋਤੇ। ਮੈਂ ਤੇ ਮੇਰੇ ਖਿਆਲ ਪੋਡਕਾਸਟਾਂ 'ਚ ਵੀ ਕਿਹਾ ਗਿਆ ਸੀ, ਭਾਂ ਜੋ ਵੀ ਉਸਤਾਦ ਜੀ ਤੋਂ ਬਾਅਦ ਸਿੱਖੀਦਾ ਪਾਨ ਫੈਸਲ ਤੋਂ ਸਿੱਖੀਦਾ। ਪਾਨ ਫੈਸਲ ਸਾਨੂੰ ਲੈ ਕੇ ਤੁਰਦੇ ਆ। ਅੱਲਾਹ ਦਾ ਭਾਈ ਪਿਆਰ ਸਲਾਮਤ ਰੱਖੇ। ਉਸਤਾਦ ਜੀ ਆਪਣੀ ਜਗ੍ਹਾ, ਲੇਕਿਨ ਅਖਲਾਕ ਵਾਈਜ਼ ਤੇ ਨੇਚਰ ਵਾਈਜ਼ ਉਹਨਾਂ ਤੋਂ ਵੀ ਕਿਤੇ ਅੱਛੇ। ਨਹੀਂ ਮਿੱਠਾ ਇਸ ਚੀਜ਼ ਦਾ ਓਏ ਯਾਰ ਇੱਕ ਮਿੰਟ ਯਾਰ, ਦੂਜੀ ਵਾਰੀ ਗੱਲ ਕਰਤੀ ਆ। ਨਹੀਂ ਉਹ ਜਿਹੜੀ ਕਿਸੇ ਦੀ ਖੂਬੀ ਆ ਭਾਈ, ਉਹਦੇ ਤੋਂ ਮੁਕਰੋ। ਇਹੀ ਗੱਲ ਆ ਕਿ ਅਸੀਂ ਲੋਕ ਉੱਥੇ ਖਲੋਂਦੇ ਨਹੀਂ ਹੈਗੇ। ਭਾਈ ਉੱਥੇ ਚਿੱਕੜ ਹੁੰਦਾ ਨਾ। ਅਸੀਂ ਆਪਣੀ ਗੱਲ ਤੇ ਖਲੋਵੋ। ਹਾਂ ਅਸੀਂ ਆਪਣੀ ਗੱਲ ਤੇ ਖਲੋਂਦੇ ਨਹੀਂ। ਉਹਨੇ ਕੀਤੀ ਹੈ ਤੇ ਉਹ ਮੁਕਰਦਾ ਨਹੀਂ ਪਿਆ। ਯਾਰ ਗੱਲ ਕਰਕੇ 2 ਦਿਨ ਉੱਥੇ ਖਲੋਤਾ, ਮੈਂ ਕਿਹਾ ਕਹਿੰਦਾ ਗੱਲ ਤੇ ਖਲੋਤੇ ਆ। ਗੱਲ ਨਹੀਂ ਆ ਰਿਹਾ। ਘਰ ਹੀ ਨਹੀਂ ਜਾ, ਘਰ ਹੀ ਨਹੀਂ ਉੱਥੇ ਖਲੋਤਾ, ਕਹਿੰਦਾ ਭਾਜੀ ਗੱਲ ਘਰੋਂ ਬੱਚਾ ਰੋਟੀ ਦੇਣ ਜਾ ਰਿਹਾ। ਨਿਆਣੇ ਫੋਨ ਕਰਨ ਦੇ, ਉਹ ਘਰ ਆ ਜਾ। ਫੋਨ ਕਰਕੇ ਕਹਿੰਦੇ ਓਏ ਉੱਥੇ ਹੀ ਆਇਆ, ਮੈਂ ਗੱਲ ਤੇ ਖਲੋਤਾ, ਮੈਂ ਉੱਥੇ ਹੀ ਆਇਆ। ਮੈਂ ਉਹੀ ਕਹਿਣ ਦੇਣਾ। ਹੁਣ ਦੇਖਣਾ
ਮੈਂ ਨਹੀਂ ਆਪਣੀ ਵਡਿਆਈ ਕਰਦਾ, ਤੁਹਾਨੂੰ ਸਾਰਿਆਂ ਨੂੰ ਯਾਰ ਪਤਾ ਘਰ ਫੋਨ ਕਰਕੇ ਕਹਿ ਰਿਹਾ ਅਬੂ ਸ਼ੈਂਪੂ ਤੋਲੀਆ ਤੇ ਭੇਜ ਦੋ, ਮੈਂ ਗੱਲ ਤੇ ਖਲੋਤਾ। ਸ਼ਾਵਰ ਵੀ ਖਲਾ ਦਿਓ। ਉਹ ਯਾਰ ਆਪਣੇ ਲੱਕ ਤੇ ਆਂਡੇ ਵਾਲੀਆਂ ਟਰੇਵਾਂ ਬੰਨ ਕੇ ਫਿਰਦੇ ਆ। ਮੈਂ ਕਿਹਾ ਇਹ ਕੀ ਕਹਿੰਦਾ, ਮੈਂ ਕਦੀ ਕਿਸੇ ਨੂੰ ਕੰਡ ਨਹੀਂ ਦਿਖਾਈ। ਹਾਂ ਯਾਰ ਗੱਲ ਤੇ ਖਲੋਤੇ ਆ ਤੇ ਘੰਟੇ ਬਾਅਦ ਉਹਨੂੰ ਫੋਨ ਕਰਕੇ ਕਹਿੰਦੇ ਭਾਈ ਬੈਗਮਾ ਆ ਗਿਆ। ਲੋਕੀ ਗੱਲਾਂ ਕਰਦੇ ਯਾਰ ਮੇਰਾ ਮੁੰਡਾ ਇਲੈਕਸ਼ਨ ਤੇ ਖਲੋਤਾ, ਇਹਨਾਂ ਦੇ ਵਾਲਾ ਸਭ ਕਹਿੰਦੇ ਮੇਰਾ ਵੀ ਮੁੰਡਾ ਗੱਲ ਤੇ ਖਲੋਤਾ। ਉਹ ਮੈਂ ਕਿਹਾ ਭਾਜੀ ਤੁਹਾਡੇ ਪੈਰ ਸੁੱਜੇ, ਕਹਿੰਦਾ ਬਸ ਯਾਰ ਗੱਲ ਤੇ ਖਲੋ ਗਿਆ। ਮੈਂ ਉਹੀ ਕਹਿੰਦੇ ਨਾ ਕਿ ਅਸੀਂ ਹੈ ਨਾ ਇਸ ਅਦਾਰੇ ਲਈ ਬਿਲਕੁਲ ਬਿਲਕੁਲ। ਜੋ ਵੀ ਕੀਤਾ ਸੀ ਯਾਰ ਉਹ ਅਦਾਰੇ ਨੂੰ ਵਡਿਆਈ। ਛੱਡ ਦਿਓ ਭਾਈ ਫੈਸਲ, ਤੁਸੀਂ ਸਿਰਫ ਆਪਣੀ ਜ਼ਾਤ ਦੀ ਗੱਲ ਕਰੋ। ਹਾਏ ਆਪਣੀ ਜ਼ਾਤ ਦੀ ਗੱਲ ਕਰਨ ਡਿਆ ਵਾਂ। ਅਦਾਰਾ ਸਾਡੀ ਜਿੰਦ ਜਾਨ ਹੈ, ਲੇਕਿਨ ਤੁਹਾਡੇ ਨਾਲ ਜਿਹੜਾ ਰਿਲੇਸ਼ਨ ਹੈ ਨਾ ਸਾਡਾ, ਉਹ ਗ੍ਰਿਫਤ ਵਾਲਾ ਵਾ। ਯਾਰ ਮਜ਼ਬੂਤ ਅਦਾਰੇ ਨੂੰ ਬੜਾ ਸੀ ਇੱਥੇ ਬੇਫਾਮ ਬਣਾ ਕੇ ਦੇਣ ਡਏ ਆ। ਨਾ 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 ਅਦਾਰਾ ਵੀ ਬੇਟਾ ਜੀ- ਥੋੜਾ ਜਿਹਾ ਅੱਲਾ ਨੇ ਰੋਜ਼ੀ ਰੋਟੀ ਲਾਈ। ਅਦਾਰਾ ਤੁਸੀਂ ਫਿਰ ਅਦਾਰੇ ਦੇਖੇ ਹੀ ਨਹੀਂ। ਉਸਤਾਦ ਤੁਸੀਂ ਜੀ। ਕੀ ਟਾਈਮ ਜਿਹੜਾ ਨਹੀਂ ਤੁਸੀਂ ਵੀ ਕਿਤੇ ਬਾਹਰ ਦਾ ਨਿਕਲੇ ਹੀ ਨਹੀਂ। ਅਦਾਰਿਆਂ 'ਚ ਤੁਸੀਂ ਵੜੋ ਤੇ ਵੜਦੇ ਝੱਲ ਆਉਂਦੀ ਠੰਡੀ ਇੱਥੇ, ਉਹ ਦਰਵਾਜ਼ੇ 'ਚ ਲੱਗਾ ਏਦਾਂ ਹੀ ਯਾਰ ਗੱਲ ਤੇ ਖਲੋਤਾ, ਗੱਲ ਤੇ ਖਲੋਤਾ ਤੇ ਮਹੱਲੇ ਵਾਲਿਆਂ ਨੇ ਫਲੈਕਸਾਂ ਬਣਵਾਈਆਂ, ਹਮ ਮੁਬਾਰਕਬਾਦ ਪੇਸ਼ ਕਰਤੇ। ਗੱਲ पे ਖਲੋਤਾ। ਗੱਲ ਤੇ ਖਲੋਤਾ ਸੀ, ਇੱਕ ਬੰਦਾ ਹਲਾ ਗਿਆ। ਮਿੱਠੇ ਨੂੰ ਪਤਾ ਕਿ ਜਿਹੜਾ ਟੀ ਟਾਈਮ ਹੈ ਨਾ, ਮਿੱਠਾ ਜੀ ਕਿੰਨੇ ਸ਼ੁਰੂ ਕੀਤਾ? ਤੁਸੀਂ ਆ ਦੇਖੇ ਮਿੱਠੇ ਨੂੰ ਕੀ ਪਤਾ, ਬੱਚੇ ਨੂੰ ਪਤਾ ਵਾ, ਅੰਨੇ ਨੂੰ ਪਤਾ ਵਾ। ਸਾਰਿਆਂ ਨੂੰ ਪਤਾ ਵਾ ਯਾਰ। ਇਹ ਟਾਈਮ ਤੁਸੀਂ ਸ਼ੁਰੂ ਕੀਤਾ, ਬੱਟ ਪੱਟੀ ਸਾਰੀਆਂ ਆਵਾਜ਼ਾਂ ਤੁਹਾਡੀਆਂ ਵਾ। ਹਾਂ ਚਾਚਾ ਬੂਟਾ ਤੁਸੀਂ ਕਿੰਨੇ ਕੀਤਾ? ਸਹੀ ਮੈਂ ਗੱਲ ਉਹੀ ਗੱਲ ਕਰਨ ਡਿਆ। ਕੌਣ ਨੂੰ ਚੈਨਲ ਕਿਹਨੇ ਚਲਾਇਆ? ਸਹੀ ਗੱਲ। ਉਹ ਸਿਰਫ ਔਰ ਸਿਰਫ ਕਿ ਮੈਂ ਬੈਕ ਤੇ ਸੀਗਾ, ਫਰੰਟ ਤੇ ਮੈਂ ਬਹੁਤ ਅਰਸੇ ਬਾਅਦ ਆਇਆ ਵਾਂ ਇਹ ਹੀ ਗਲਤੀ ਹੋ ਗਈ ਤੁਹਾਡੇ ਕੋਲੋਂ। ਤੇ ਉਹ ਬੈਕ ਤੇ ਮੈਂ ਰਿਹਾ ਵਾਂ। ਮੈਂ ਜ਼ਿਆਦਾ ਸਪੋਰਟ ਉਸਤਾਦ ਹੋਰਾਂ ਨੂੰ ਤੁਸੀਂ ਕੀਤੀ। ਫਰੰਟ ਤੇ ਉਦੋਂ ਤੱਕ ਨਹੀਂ ਆਏ ਜਦੋਂ 50 ਇੰਚ ਦੀ LCD ਨਹੀਂ ਆ ਗਈ। ਮਾਮੇ ਨੂੰ ਪੈਨ ਨਹੀਂ ਆ, ਮੈਂ ਕਿਹਾ ਤੁਸੀਂ ਨਹੀਂ ਆਏ, ਕਹਿੰਦਾ ਯਾਰ ਮੈਂ ਬੈਗ ਤੇ ਸੀ। ਮੈਂ ਬੱਚੇ ਖਲੋਤਾ ਸੀ, ਮੈਂ ਨਹੀਂ ਆਇਆ ਵਿੱਚ। ਨਹੀਂ ਯਾਰ ਮੈਨੂੰ ਯਾਰ ਮੈਂ ਬੜਾ ਖੁਸ਼ ਨਸੀਬ ਹਾਂ ਯਾਰ, ਮੈਨੂੰ ਤੁਹਾਡੇ ਵਰਗੇ ਦੋਸਤ ਭਰਾ ਮਿਲੇ ਯਾਰ। ਸਾਡੀ ਵੀ ਖੁਸ਼ਨਸੀਬੀ ਕਿ ਸਾਡੇ ਨਾਲ ਯਾਰ ਮਿੱਠੇ, ਤੇਰੀ ਇੱਕ ਖੁਆਇਸ਼ ਤੈਨੂੰ ਇੱਕ ਦਿੰਦਾ ਵਾ ਦਾਨਿਸ਼ ਭਾਈ, ਕਿ ਤੇਰੀ ਇੱਕ ਵਿਸ਼ ਹੋਵੇ ਕਿ ਭਾਈ ਫੈਸਲ ਨੂੰ ਤੂੰ ਆਪਣੀ ਕੀਮਤੀ ਸ਼ੈ ਦੇਣਾ ਚਾਹੁੰਦਾ ਵਾ, ਤੂੰ ਕੀ ਦੇਗਾ? ਜ਼ਿੰਦਗੀ ਦੇ ਵਿੱਚ ਹੁੰਦਾ ਹੀ ਹੈ ਨਾ, ਅੱਛਾ, ਲਾਈਫ ਦੇ ਵਿੱਚ ਨਿਸ਼ਾਨੀ ਤੌਰ। ਨਹੀਂ, ਹੁਣ ਮੈਂ ਦੱਸਦਾ, ਹਰ ਬੰਦੇ ਦੀ ਨਾ ਇੱਕ ਅਕਲ ਦਾ ਲੈਵਲ ਹੁੰਦਾ ਵਾ। ਹਾਂ। ਅੱਜ ਕੱਲ ਦੇ ਦੌਰ ਦੇ ਵਿੱਚ ਦਾਨਿਸ਼ ਜੀ ਮੇਰੀ ਗੱਲ ਨੂੰ ਸਮਝਣਾ, ਮੇਰਾ ਫੋਲੋ ਕਰਨਾ, ਸਾਰੇ ਹੀ ਤੁਸੀਂ ਵੀ ਇਹਲੇ ਦਾਨਿਸ਼ ਬੈਠੇ ਹੋ। ਨਾ ਪੈਸਾ ਅਹਿਮੀਅਤ ਰੱਖਦਾ, ਹਾਏ ਹਰ ਬੰਦੇ ਦੀ ਇੱਕ ਕੈਟਾਗਰੀ ਹੁੰਦੀ, ਨਾ ਪੈਸਾ, ਨਾ ਗਿਫਟ, ਨਾ ਅਲਫਾਜ਼। ਹਾਂ ਸਭ ਤੋਂ ਜ਼ਿਆਦਾ ਅੱਜ ਕੱਲ ਦੇ ਦੌਰ ਦੇ ਵਿੱਚ ਕੀਮਤੀ ਹੈ ਵਕਤ। ਓਏ ਹੋਏ ਹੋਏ ਬਿਲਕੁਲ ਮੈਂ ਅਗਰ ਭਾਈ ਆਪਣੇ ਇਹ ਮੂੰਹ ਭਾਵੇਂ ਇਸ ਗੱਲ ਵਾਲਾ ਨਹੀਂ ਹੈ, ਲੇਕਿਨ ਭਾਈ ਫੈਸਲ ਕਲੈਪ ਕਿਆ ਬਣਦੀ ਹੈ। ਬੰਦੀ ਹੈ ਯਾਰ ਮਿੱਠੇ, ਕੀ ਬਾਤ ਹੈ ਯਾਰ। ਵਕਤ ਐਸੀ ਚੀਜ਼ ਆ। ਗੱਲ ਸੁਣਨੀ ਆ, ਹਾਂ ਲਗਾਉਣਾ ਨਹੀਂ, ਚੜੀ ਕਲੈਪਿੰਗ ਆ ਗਈ ਹੈ, ਬਰਦਾਸ਼ਤ ਕਰਨੀ ਹੈ। ਚੱਲ ਚੱਲ ਦੀ ਪੰਜ ਕਰ। ਵਕਤ ਤੋਰਿਆ ਵਾ ਤੇ ਵਕਤ ਹੁਣ ਮੈਂ ਵਾ ਰਫੀਕ ਵਾਈ ਤੇ ਚਲਾ ਗਿਆ, ਕਹਿੰਦਾ ਮੇਰਾ ਵਕਤ ਨਹੀਂ ਬਦਲਣ ਡਿਆ। ਮੇਰੇ ਤੇ ਬੱਚੇ ਦੀ ਰਿਸਪੌਂਸਿਬਿਲਿਟੀ ਵੀ ਆ, ਮੇਰੇ ਤੇ ਕੰਮ ਦੀ ਜ਼ਿੰਮੇਵਾਰੀ ਵੀ ਆ, ਮੈਂ ਆਪਣੇ ਆਪ ਨੂੰ ਵੀ ਦੇਖਣਾ ਵਾ, ਮੇਰੇ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਵੀ ਆ, ਮੈਂ ਕਈਆਂ ਬੰਦਿਆਂ ਦਾ ਉਮੀਦ ਦਾ ਮਹਿਵਰ ਆ। ਓਏ ਹੋਏ, ਇੱਕ ਹੋਰ ਅੱਛਾ ਲਫ਼ਜ਼, ਵਾਹ 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 ਵਾਹ। ਸੈੱਲ ਖਾਣ ਡਿਆ, ਕਹਿੰਦਾ ਮੈਂ ਵਕਤ ਬਦਲਣਾ ਵਾ। ਤੇ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਛੱਡ ਕੇ ਅਗਰ ਭਾਨ ਫੈਸਲ ਦੀ ਕਾਲ ਆਉਂਦੀ ਕਿ ਮਿੱਠੇ ਮੇਰੇ ਕੋਲ 10 ਮਿੰਟ ਲਈ ਆ, ਹਾਏ ਹਾਏ। ਤੇ ਉਹ 10 ਮਿੰਟ ਦਾ ਕਹਿ ਕੇ ਮੈਂ ਉਹਨਾਂ ਕੋਲ 2-4 ਘੰਟੇ ਬਿਤਾਉਂਦਾ ਵਾਂ। ਓਏ ਹੋਏ ਐਦਾਂ ਹੀ ਉਹ ਹਰ ਗਿਫਟ, ਹਰ ਲਫ਼ਜ਼, ਹਰ ਪੈਸੇ ਤੋਂ ਜ਼ਿਆਦਾ ਇੰਪੋਰਟੈਂਟ ਹੈ। ਵਾਹ ਵਾਹ ਵਾਹ। ਤੇ ਮੈਂ ਆਪਣਾ ਨਹੀਂ ਬਸ ਮਿੱਠੇ, ਇਹ ਕੁਝ ਵਕਤ- ਚਵਲਣਾ, ਕੁਝ ਚਵਲਣਾ ਵੱਜ ਜਾਏਗਾ ਇੱਥੇ ਤੱਕ, ਠੀਕ। ਵਕਤ ਐਸੀ ਚੀਜ਼ ਹੈ ਜਿਹੜੀ ਕਿ ਕੋਈ ਬੰਦਾ ਵਾਪਸ ਨਹੀਂ ਕਰ ਸਕਦਾ। ਨਹੀਂ ਕਰ ਸਕਦਾ, ਸਹੀ ਗੱਲ। ਮੈਂ ਜੈਨੂਇਨ ਕਹਿਣ ਡਿਆ। ਹਾਏ ਅਕਸਰ ਨਾ ਲੋਕ, ਪੁਰਾਣਾ ਇੱਕ ਦੌਰ ਹੁੰਦਾ ਸੀਗਾ ਕਿ ਜਦੋਂ ਲੋਕ ਕਹਿੰਦੇ ਹੁੰਦੇ ਸੀਗੇ ਕਿ ਭਾਈ ਟਾਈਮ ਕੀ ਹੋਇਆ ਤੇ ਦੱਸ ਦਿੰਦੇ ਸੀ ਵੱਡੀ ਸੂਈ 4 ਤੇ ਛੋਟੀ 8 ਤੇ। ਹਾਂ ਭਾਨ ਫੈਸਲ ਇੱਥੋਂ ਹੀ ਮੈਂ ਗੱਲ ਕਰਨ ਲੱਗਾ, ਤੁਹਾਡੇ ਵਰਗੇ ਬੰਦੇ ਵੱਡਾ ਰਸਾਲਾ ਵੀ ਪੜ੍ਹਦੇ ਹੋਣ ਨਾ, ਉਧਰੋਂ ਦੇਖੀਏ ਫੇਰ ਹੀ ਮੂੰਹ ਬਾਹਰ ਹੁੰਦਾ ਇਹਨਾਂ ਦਾ। ਬੜੀ ਗਲਤੀ। ਵਾਹ ਲੇਕਿਨ ਯਾਰ ਪ੍ਰਾਪਰਟੀ ਡੀਲਰ ਦੇ ਆਫਿਸ 'ਚ ਮੈਂ ਬੈਠਾ ਹਾਂ, ਹਾਏ ਉਹ ਜਿਹੜਾ ਡਿਵੈਲਪਰ ਸੀਗਾ ਉਹਨੇ ਮੈਨੂੰ ਕਿਹਾ ਯਾਰ ਫੈਸਲ ਭਾਈ ਦੀ ਤੇਰੀ ਲਾਈਫ 'ਚ ਕੀ ਅਹਿਮੀਅਤ ਆ, ਤੇ ਡੀਲ ਚੱਲ ਰਹੀ ਵੱਡੀ। ਮੈਂ ਕਿਹਾ ਉਹਨਾਂ ਦਾ ਹੁਣ ਫੋਨ ਆਈਏ, ਮੈਂ ਡੀਲ ਛੱਡ ਕੇ ਚਲ ਜਾਣਾ। ਵਾਹ 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 ਵਾਹ। ਡੀ ਛੱਡਣੀ ਸੀ, ਪੈਸੇ ਨਹੀਂ ਸੀ ਪੂਰੇ ਹੋਣ ਦੇ। ਯਾਰ ਭਾਵੇਂ ਗੱਲ ਫਿੱਕੀ ਸੀਗੀ ਲੇਕਿਨ ਮਜ਼ਾ ਆਇਆ ਵਾਹ ਵਾਹ ਵਾਹ, ਬਹੁਤ ਹੀ ਇੱਕ ਗੱਲ ਕਰਾਂਗੇ, ਕੀ ਬਾਤ। ਧਿਆਨ ਪਾਇਆ ਤੁਸੀਂ ਚਾਹੇ ਜਿਸ ਮਰਜ਼ੀ ਮਕਤਬੇ ਫਿਕਰ ਨਾਲ ਤਲਕ ਰੱਖਦੇ ਹੋ, ਮੇਰੀ ਗੱਲ ਨਾਲ ਐਗਰੀ ਕਰੋਗੇ। ਕਿਹੜੀ ਕੀ ਭਲਾ ਠੀਕ ਹੈ ਨਾ? ਤੁਹਾਡੀ ਸੋਚ ਦਾ ਜ਼ਾਵੀਆ ਜੋ ਵੀ ਆ, ਪੁਆਇੰਟ ਆਫ View ਹਰ ਕਿਸੇ ਦਾ ਇੱਕ ਆਪਣਾ ਹੁੰਦਾ ਵਾ, ਲੇਕਿਨ ਤੁਸੀਂ ਸਾਰੇ ਇਸ ਨੁਕਤੇ ਤੇ
एग्री करोगे ਇਤਫਾਕ ਕਰਾਂਗੇ ਅਸੀਂ ਸਭ कि भाई फैसल एक शजरे सायादार आ। ਬਿਲਕੁਲ ਵਾਹ ਵਾਹ एक दरख्त आ ਸਹੀ ਡਾਊਟ ਵਾਲੀ ਗੱਲ ਜਿਹਦੀ ਛਾਂ 'ਚ ਅਸੀਂ ਬੈਠੇ ਆ ਐਦਾਂ ਹੀ ਔਰ ਇਹਦਾ ਫਲ ਸਾਨੂੰ ਇਹਦੇ ਐਕਟ ਦੇ ਜ਼ਰੀਏ, ਇਹਨਾਂ ਦੀ ਪਰਫਾਰਮੈਂਸ ਦੇ ਜ਼ਰੀਏ ਔਰ ਇਹਨਾਂ ਕੋਲੋਂ ਜਿਹੜਾ ਕੁਝ ਅਸੀਂ ਸਿੱਖ ਰਹੇ ਆ। ਕੀ ਬਾਤ ਹੈ ਯਾਰ ਇੱਕ ਫੈਸਲ ਭਾਈ। ਸਟੈਂਡਿੰਗ ਓਵੇਸ਼ਨ ਪਈ ਲਾਸਟ ਸਟੈਂਡਿੰਗ ਹੋਣੀ ਉਹ ਚਾਹੀਦੀ ਬਹਿ ਜਾ ਯਾਰ, ਬਹਿ ਜਾਓ ਬਹਿ ਯਾਰ ਜਾਓ। ਬਣਦੀ ਪਈ ਬਣਦੀ ਤਾਂ ਹੈ ਵੈਸੇ ਉਹਦੇ ਹੱਕਦਾਰ ਆ ਯਾਰ ਇਹ। ਪਤਾ ਕੀ ਗੱਲ ਆ, ਮੈਂ ਸਹੀ ਦੱਸਾਂ, अगर दुनिया एंटरटेनमेंट की दुनिया में अगर इनकी खिदमात का एतराफ करना है तो इनको चार्ली चैपलिन के जैसा मेयार, नाम और पॉपुलैरिटी मिलनी चाहिए। ਨਹੀਂ ਨਹੀਂ ਸੱਚੀ ਪਾਨ ਨਹੀਂ ਫੈਸਲ ਨਹੀਂ ਚਾਰਲੀ ਚੈਪਲਨ ਸਾਹਿਬ ਇੱਕ ਹੀ ਹੋਏ ਨੇ। ਤੁਸੀਂ ਵੀ ਇੱਕ ਹੀ ਹੋ ਪਾਨ। ਨਾ, 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 ਸੱਚੀ ਨਾ, ਪਾਨ ਫੈਸਲ नहीं, एक नहीं, मैनू ज्यादा लगन दे ने। ਚਾਰਲੀ ਚੈਪਲਨ ਸਾਹਿਬ ਵਰਗਾ ਕੋਈ ਬੰਦਾ ਦੁਨੀਆ ਤੇ ਆ ਹੀ ਨਹੀਂ ਸਕਦਾ। ਨਹੀਂ ਯਾਰ ਵੱਡੇ ਵੱਡੇ ਹੀ ਹੁੰਦੇ ਨੇ ਹਾਂ, ਲੇਕਿਨ ਇਹ ਵੇ ਕਿ ਉਹਨਾਂ ਦੀਆਂ ਫਿਲਮਾਂ ਅਸੀਂ ਕਾਪੀ ਕਰ ਸਕਦੇ ਹਾਂ, ਲੇਕਿਨ ਉਹਨਾਂ ਵਰਗਾ ਅਸੀਂ ਕਰ ਹੀ ਨਹੀਂ ਸਕਦੇ। यार मेरे ਨਹੀਂ ਪਾਨ, ਇੱਕ ਪਿਆਰ ਹੁੰਦਾ ਕਿ ਮੁਹੱਬਤ ਹੁੰਦਾ। ਤੁਸੀਂ ਤਾਂ ਹੁਣ ਇੱਕ ਆਜਿਜ਼ ਕਹਿ ਰਹੇ ਹੋ ਸਾਦੀ। ਨਾ, ਕੋਈ ਯਾਰ ਮੇਰੀ ਫਿਲਮ ਹੈਗੀ ਹੈ ਦੀ ਸਰਕਸ। मैं मिठे इन्ना दिलों के यार नहीं सी जिन्ना मगर पै ਅਗਰ ਪਾਕਿਸਤਾਨ ਦੇ ਵਿੱਚ ਬਰੇ ਸਿਗਰੋ ਪਾਕੋ ਹਿੰਦ ਦੇ ਵਿੱਚ ਮੈਂ ਅਗਰ ਦੇਖਿਆ ਨਾ ਕੋਈ ਵੱਡਾ ਆਰਟਿਸਟ ਹੈਗਾ ਜਿਹਨੂੰ ਕਿ ਮੈਂ ਥੰਡਰ ਕਲੈਪਾਂ ਜਿਹੜਾ ਨੇ ਇਹ 20-25 ਸਾਲ ਹੋ ਗਏ ਲੱਗੇ ਆ, ਉਹ ਸੁਨੀਲ ਗਰੋਵਰ ਆ, ਗੁਲਾਟੀ ਮੇਰਾ ਯਾਰ। ਐਦਾਂ ਹੀ ਉਸ ਤੋਂ ਬਾਅਦ ਬਹੁਤ ਅੱਛਾ। ਪਾਕਿਸਤਾਨ ਦੇ ਵਿੱਚ ਅਗਰ ਮੈਂ ਕਿਸੇ ਨੂੰ ਦੇਖਾਂ, ਸੱਚੀ ਸਾਡੇ ਨਾਲ ਅਸੀਂ ਕੰਮ ਕੀਤਾ ਵਾ, ਅਸੀਂ ਦੇਖਦੇ ਆਏ ਉਹਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ, ਔਰ ਸਾਨੂੰ ਹਰ ਤਰੀਕੇ ਨਾਲ ਗਾਈਡ ਕੀਤਾ, ਔਰ ਵੀ ਯਾਰ ਗੱਲ ਕੀਤੋਂ ਬਗੈਰ ਹੀ ਲਾਫਟਰ ਲੈ ਲੈਣਾ, ਉਹ ਮਾਨਚੰਦ ਸਾਹਿਬ ਆ। ਵਾਹ 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 ਮਿੱਠੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਯਾਰ। ਕੀ ਬਾਤ ਆ। और शायरी दी दुनिया च किसी नू हसाना भी बड़ा ही काम है ਵਾਹ ਵਾਹ कि नहीं? ਨਹੀਂ यार वो सीरियस बंदा शेर शुरू करे, ਇਹ ਟ੍ਰੈਂਡ अगो कॉमेडी हाय। ते वायरल हो रहा है, इंडिया तक वायरल हो रहा है। अनवर मसूद साहब ਵਾਹ पानी विच मधानी उन्हां दी ਪਹਿਲੇ ਦਿਨ ਤੋਂ ਲੈ ਕੇ ਡੇ 1 ਤੋਂ ਲੈ ਕੇ ਹੁਣ ਤੱਕ ਜਿਹਨੇ ਸਾਡੇ ਤੇ ਸ਼ਫਕਤ ਦਾ ਹੱਥ ਰੱਖਿਆ, ਬਲਕਿ ਜਿਹਨੇ ਨਹੀਂ ਕਹਿਣਾ ਜਿਨ੍ਹਾਂ ਨੇ ਸਾਡੇ ਤੇ ਸ਼ਫਕਤ ਦਾ ਹੱਥ ਰੱਖਿਆ, ਉਹ ਜਨਾਬ ਸਜਾਦ ਜਾਨੀ ਸਾਹਿਬ। ਐਦਾਂ ਹੀ ਉਸਤਾਦ ਮੇਰੇ। ਉਸਤਾਦ ਜੀ ਪਹਿਲੇ ਨੰਬਰ ਤੇ ਉਸਤਾਦ ਜੀ ਭਾਵੇਂ ਤੁਸੀਂ ਉਹਨਾਂ ਦੇ ਜੋ ਵੀ ਆ ਉਸਤਾਦ ਜੀ ਆ। ਉਸ ਤੋਂ ਬਾਅਦ ਨਹੀਂ ਸੀਰੀਅਸਲੀ ਜਿਹਦਾ ਕ੍ਰੈਡਿਟ ਹੋਵੇ ਨਾ ਉਹਨੂੰ ਦੇਣਾ ਚਾਹੀਦਾ ਇਸ ਤਰ੍ਹਾਂ ਹੀ ਕਿ ਯਾਰ ਬੜੀਆਂ ਜਗ੍ਹਾ ਤੇ ਮੈਂ ਕਿਹੜਾ ਐਕਟਰ ਸੀ ਯਾਰ, ਮੈਨੂੰ ਐਕਟਰ ਬਣਾਉਣ ਦੇ ਵਿੱਚ ਜਿਹਦਾ ਹੱਥ ਵਾ, ਸਾਨੂੰ ਸਮਝਾਇਆ, ਸਾਨੂੰ ਗਾਈਡ ਕੀਤਾ, ਆਪਣੀਆਂ ਲਾਈਨਾਂ ਦੇ ਕੇ ਆਪਣੀਆਂ ਗੱਲਾਂ ਦੇ ਕੇ ਹਿੱਟ ਕਰਾਇਆ ਵੀ ਯਾਰ ਨਹੀਂ ਨਾ ਯਾਰ ਇੰਜ ਭਰਾ ਹੀ ਸਮਝਿਆ, ਭਰਾ ਤੁਸੀਂ ਡਿਜ਼ਰਵ ਕਰਦੇ ਬਿਲਕੁਲ ਸੀਗੇ। ਬਿਲਕੁਲ ਭਰਾ ਸਮਝਿਆ ਯਾਰ, ਖੁਸ਼ੀਆਂ ਆਪਣੀਆਂ ਸਾਡੇ ਨਾਮ ਲਾਤੀਆਂ ਜਨਾਬ ਦਾਨਿਸ਼ ਸਾਹਿਬ। ਓਏ ਹੋਏ ਐਦਾਂ ਹੀ ਦਾਨ ਵੀ ਕਿਆ ਬਾਤ। ਵਾਹ ਵਾਹ ਕਮਾਲ। ਵਾਹ ਵਾਹ यार ये तो एक शुगल दी हद तक है ना ਇਸ गल ਤਰ੍ਹਾਂ ਹੀ, ਇਸ ਤਰ੍ਹਾਂ ਨਹੀਂ ਮੈਂ ਸੀਰੀਅਸ ਸੀਗਾ। सीरियसली ਬਿਲਕੁਲ ਠੀਕ। ਯਾਰ ਅਸੀਂ ਨਾ ਸਾਨੂੰ ਇਦਾਂ ਲੱਗਦਾ ਵਾ ਕਿ ਉਹਨਾਂ ਦੇ ਹੁੰਦੇ ਹੋਏ ਅਸੀਂ ਐਨਸੀਏ ਦੇ ਵਿੱਚ ਤਾਲੀਮ ਹਾਸਲ ਕਰ ਰਹੇ ਹਾਂ, ਯਾਨੀ ਕਿ ਨੈਸ਼ਨਲ ਕਾਲਜ ਆਫ ਆਰਟਸ। ਬਿਲਕੁਲ ਠੀਕ। ਹਰ ਲਮਹੇ ਕੁਝ ਨਵਾਂ ਸਿਖਾ ਰਹੇ ਆ, ਹਰ ਲਮਹੇ ਕੋਈ ਉਹਨਾਂ ਦਾ ਐਕਟ। ਉਹ ਤੁਸੀਂ ਆਪ ਇਸ ਕਾਬਲ ਹੈਗੇ ਸੀ ਯਾਰ। ਤੇ ਜਦੋਂ ਲਾਹੌਰ ਚਲ ਜਾਂਦੇ ਆ ਤੇ ਪਿੱਛੋਂ ਮਿੱਠਾ ਜੀ ਪਿੱਛੋਂ ਫਿਰ ਜੋ ਮਾਹੌਲ ਬਣਦਾ ਐਦਾਂ ਹੀ ਯਾਰ ਮੈਂ ਉਦਾਸ ਮਾਹੌਲ ਬਣਦੇ ਆ। ਯਾਰ ਮੈਂ ਬਿਲਕੁਲ ਮੈਨੂੰ ਮਤਲਬ ਹਾਓ ਅਲੀ ਬੇ ਦਾ ਵੀ ਨਹੀਂ ਸੀ ਪਤਾ ਇਸ ਫੀਲਡ ਦੀ। ਆਹ ਠੀਕ ਆ? ਫਾਰਗ ਸੀ ਤੂੰ। ਹੱਥ ਫੜ ਕੇ ਜਿਹੜਾ ਬੰਦਾ ਤੁਰਿਆ ਜਿਹਨੇ ਨਾਲ ਇਹ ਸਾਰੇ ਮਾਮਲਾਤ ਦੇ ਵਿੱਚ ਮੈਂ ਸ਼ੁਰੂ ਜਦੋਂ ਕੀਤਾ, ਠੀਕ ਹੈ, ਮੈਨੂੰ ਬਿਲਕੁਲ ਹੀ ਆਈਡੀਆ ਨਹੀਂ ਸੀ ਕਿ ਯਾਰ ਕਿਹੜੀ ਗੱਲ ਕਰਨੀ ਕਿੱਦਾਂ ਨਹੀਂ। ਮੈਂ ਫਿਰ ਸਾਰਾ ਸਿੱਖਿਆ। ਮੈਂ ਕਸਮੇ ਮਿੱਠਾਪੁਰੀਆ ਨੇ ਬਹੁਤ ਮੇਰਾ ਸਾਥ ਵਾਹ ਦਿੱਤਾ। ਵਾਹ 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 ਸਲਮਾਨ ਤੂੰ ਆਪ ਟੈਲੈਂਟਡ ਹੈ। ਮਿੱਠਾਪੁਰੀਆ ਆਊਟਲੈਟ ਸਲਮਾਨ ਸੱਚੀ ਮੁੱਚੀ ਮੈਨੂੰ ਮੇਰੇ ਉਸਤਾਦਾਂ ਤੋਂ ਵੱਧ ਕੋਈ ਨਜ਼ਰ ਨਹੀਂ ਆਉਂਦਾ। ਮੈਂ ਜੈਨੂਇਨ ਕਹਿਣ ਡਿਆ। ਉਹਨਾਂ ਨੂੰ ਵੀ ਤੁਹਾਡੇ ਅੱਗੇ ਨਜ਼ਰ ਕੋਈ ਨਹੀਂ ਆਉਂਦਾ। ਮੇਰਾ ਗੇਮਾਂ ਹੀ ਪਾਈ ਜਾਣੀਆਂ। ਇੱਕ ਮਿੰਟ ਕੀ ਕਿਹਾ ਤੁਸੀਂ? ਮੈਨੂੰ ਉਸਤਾਦ ਜੀ ਤੋਂ ਇਲਾਵਾ ਮੈਨੂੰ ਨਹੀਂ ਕੋਈ ਨਜ਼ਰ ਆਉਂਦਾ। ਕभी घोड़े वाली टूप का नाम सुने? ਐਸੇ ਤਰ੍ਹਾਂ ਸਾਡੇ ਇੱਥੇ ਚੈਨਲ ਤੇ ਕਈ ਲੋਕ ਆਏ, ਕਈ ਚਲੇ ਗਏ। ਜਿਹੜੇ ਆਏ ਉਹਨਾਂ ਦਾ ਵੀ ਸ਼ੁਕਰੀਆ, ਸਾਡੀ ਜ਼ਿੰਦਗੀ 'ਚ ਆਏ। ਜਿਹੜੇ ਗਏ ਉਹਨਾਂ ਦਾ ਵੀ ਸ਼ੁਕਰੀਆ, ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਲੇਕਿਨ ਵਾਹਦ ਮਿੱਠਾਪੁਰੀਆ ਮਿੱਠੇ ਪਹਿਲੇ ਕਲੈਪ ਗੱਲ ਤੋਂ ਪਹਿਲੇ ਹੀ ਕਲੈਪ ਯਾਰ। ਦੋਸਤਾਂ ਦਾ ਦੋਸਤ, ਯਾਰਾਂ ਦਾ ਯਾਰ, ਯਾਰਾਂ ਦਾ ਯਾਰ, ਦੋਸਤਾਂ ਦਾ ਦੋਸਤ। ਮਿੱਠਾਪੁਰੀਆ ਸਮੋਸੀਆਂ ਵੇਚ ਰਿਹਾ ਜਾਂ ਸਟਾਕ 'ਚ ਕੰਮ ਕਰ ਰਿਹਾ ਜਾਂ ਕੁਛ ਵੀ ਕਰ ਰਿਹਾ, ਪੱਲੇਦਾਰੀ ਐਨੀਵਨ ਜੋ ਵੀ ਕਰ ਰਿਹਾ, ਕੈਲੰਡਰ ਵੀ ਵੈਗਨ ਤੇ, ਕੈਲੰਡਰ ਵੀ ਵੈਗਨ ਤੇ, ਜੋ ਵੀ ਸਾਰਾ ਕੁਝ ਕੀਤਾ। ਸ਼ਾਪਰਾਂ ਵਾਲੀ ਕੰਟਰੀ। ਛਾਪਰਾਂ ਵਾਲੀ ਫੈਕਟਰੀ। ਲੇਕਿਨ ਜਿਹੜੀ ਇਹਨੂੰ ਪਹਿਚਾਣ ਦਿੱਤੀ ਉਹ ਰੋਜ਼ ਸਟੂਡੀਓ ਤੋਂ ਮਿਲੀ। ਵਾਹ 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 ਰਾਣੇ ਮੁਦੱਸਰ ਦਾ ਦੇਣਦਾਰ ਆ ਇਹ। ਵਾਹ 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 ਠੀਕ ਹੈ ਜੀ। ਕੀ ਬਾਤ ਆ ਯਾਰ। ਇਹ ਪਾਰਟ ਟਾਈਮ ਸੀ ਇੱਧਰ।
ਇਹ ਤਾਂ ਕੁਝ ਵੀ ਨਹੀਂ ਤੇਰੇ ਅੱਗੇ। ਮੁਦੱਸਰ ਦਾ ਚੈਨਲ देखो जी ਮਿੱਠਾ ਹੈਗਾ ਤੇ ਮੁਦੱਸਰ ਦਾ ਚੈਨਲ ਹੈਗਾ। ਉਹ ਕੀ ਕਹਿੰਦੇ ਨੇ ਕਿ ਮੁਦੱਸਰ ਨਾ ਹੋਤਾ ਤਾਂ ਤੂੰ ਵੀ ਨਾ ਹੋਤਾ। ਵਾਹ 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 ਤੇਰਾ ਕੰਮ ਮੇਰਾ ਕੰਮ ਇੱਕ ਜੈਸਾ ਸਰ। ਮੁਦੱਸਰ ਇੰਨਾ ਕ੍ਰੈਡਿਟ ਆ, ਅਗਰ ਉਹ ਜੁੱਤੀ ਹੈ ਅਜਰਾਬ ਆ, ਮੇਰਾ ਭਰਾ ਵਾ ਯਾਰ, ਉਹ ਪੈਂਟ ਆ, ਸਾਡਾ ਸ਼ਰਟ ਭਰਾ ਵਾ। ਇਹ ਕੰਨ ਉਹ ਤੀਲੀ ਆ, ਇਹ ਜੋੜੀ ਹੈ ਇਹਨਾਂ ਦੀ। ਜੇ ਬਾਸੀ ਆ ਉਹ ਹੱਥ ਆ। ਬਿਲਕੁਲ ਵਾਹ 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 ਵਾਹ, ਇਸ ਵਾਹ। ਤਰ੍ਹਾਂ ਹੀ। ਇਹ ਰੋਟੀ ਆ, ਉਹ ਡਕਾਰ ਆ, ਜੇ ਉਹ ਜੇ ਨੱਕ ਵਾ ਉਹ ਉਂਗਲ ਆ। ਇਹ ਗੱਡੀ ਆ, ਉਹ ਸਟੈਂਡ। ਇਸ ਵਾਹ ਤਰ੍ਹਾਂ ਹੀ। ਵਾਹ ਵਾਹ ਕੀ ਕਹਿੰਦੇ ਗੱਡੀ ਉਹਨੂੰ ਕਰ ਲੈਂਦਾ। ਇਹ ਘੋੜਾ ਵਾ, ਉਹ ਲਗਾਮ ਆ। ਵਾਹ ਵਾਹ ਉਹ ਠਾਵੇ ਮੈਨੂੰ। ਉਹ ਸਮੁੰਦਰ, ਇਹ ਖੁਰਾ। ਉਹ ਨਹਿਰ ਆ, ਇਹ ਨਾਲੀ ਆ। ਦੇਖਿਆ ਉਹ ਟਾਇਰ ਆ, ਸਟੱਪਣੀ ਆ। ਹਾਂਜੀ। ਵਾਹ 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 ਫੁੱਲ ਦੇ ਨਾਲ ਖੁਸ਼ਬੂ, ਸਾਹਿਲ ਦੇ ਨਾਲ ਲਹਿਰਾਂ ਦੀ ਜਿਹੜੀ ਦੋਸਤੀ ਆ, ਉਹ ਤੁਹਾਡੀ ਦੋਸਤੀ ਆ। ਪੰਜ ਫੈਸਲੇ ਬਾਕੀ ਨਹੀਂ ਤੇਰਾ ਉਹ ਬੜਾ ਕ੍ਰੈਡਿਟ ਆ, ਉਹ ਸਟੈਂਡ ਤੈਨੂੰ ਮਿੱਠੇ ਮੁਦੱਸਰ ਕਰਨ ਵਾਲਾ। ਹਾਂ ਤੈਨੂੰ ਮੈਂ ਜੈਨੂਨ ਕਹਿਣ ਡਿਆ। ਸੀਰੀਅਸ। ਉਹ ਬੂਟ ਆ, ਤੂੰ ਅੱਗੋਂ ਪਾਟਾ ਹੈ। ਬੂਟਾ ਬਾਹਰ ਨਿਕਲਿਆ। ਇਹ ਕਿਹੜੀ ਮਿਸਾਲ? ਕਿ ਤੁਸੀਂ ਇਕੱਠੇ ਹੀ ਹੋ ਇੱਕ। ਇਹ ਮਾਈਕ, ਉਹ ਮਾਈਕ ਹੈ, ਇਹ ਜ਼ਬਾਨ ਆ। ਇਸ ਤਰ੍ਹਾਂ ਹੀ ਹੈ। ਨਹੀਂ ਠੀਕ ਹੈ ਨਾ, ਤੂੰ ਗੋਡੇ, ਉਹ ਗੋਡਾ ਵਾ, ਤੂੰ ਰਗੜਾ ਹੈ। ਠੀਕ ਹੈ ਨਾ, ਉਹ ਅੱਖ ਆ, ਤੂੰ ਗੇਦਾਂ। ਉਹ ਜਿਸਮ ਹੈ, ਤੂੰ ਇੱਕ ਫੋੜਾ ਹੈ। ਵਾਹ 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 ਉਹ ਨੱਕ ਆ। ਤੂੰ ਵਗਦਾ ਹੈ। ਹਾਂ ਗੱਲ ਕਰਨ ਦਾ ਮਕਸਦ ਹੈ ਵਾ ਕਿ ਉਹਨੇ ਉਹਦੀ ਜ਼ਿੰਦਗੀ ਦੇ ਵਿੱਚ ਉਹਦਾ ਬਹੁਤ ਕ੍ਰੈਡਿਟ ਆ ਤੈਨੂੰ ਉੱਪਰ ਲਿਜਾਣ ਦਾ। ਇਸ ਤਰ੍ਹਾਂ ਹੀ। ਨਹੀਂ ਤੇ ਤੂੰ ਕੀ, ਤੈਨੂੰ ਕੌਣ ਜਾਣਦਾ ਸੀ ਸਾਰੀ ਉਹਨੇ ਦੱਸੀ ਸਿਚੁਏਸ਼ਨਲ, ਇਹ ਤਾਂ ਇੱਥੇ ਹੀ ਬੈਠਾ ਸੀਗਾ। ਐਦਾਂ ਹੀ ਤੂੰ ਸਮੋਸਾ ਹੈ, ਉਹ ਕੈਚਅਪ ਆ। ਹਾਂ ਹਾਂ ਤੂੰ ਸਮੋਸੀ ਹੈ, ਉਹ ਕੈਚਅਪ ਆ। ਮੈਨੂੰ ਮੁਦੱਸਰ ਵੀ ਨਹੀਂ ਸੀ ਜਾਣਦਾ। ਮੇਰਾ ਮੁਦੱਸਰ ਜੋ 6 ਮਹੀਨੇ ਸ਼ੋਅ ਕਰਕੇ ਹਟਿਆ, ਫਿਰ ਉਹ ਮੈਨੂੰ ਪਤਾ ਲੱਗਾ 7ਵੇਂ ਮਹੀਨੇ ਉਹਨੂੰ ਕਹਾ ਤੂੰ ਮਿੱਠਾ ਪੂਰੇ ਤੂੰ ਆ। 6 ਮਹੀਨੇ ਵੈਸੇ ਸ਼ੋਅ ਕਰਦਾ ਰਿਹਾ ਇਸ ਮੈਨੂੰ। ਤਰ੍ਹਾਂ ਉਹ ਹੀ ਸ਼ਰਟ ਆ, ਤੂੰ ਪਿੰਡਾ ਵਾ। ਇਸ ਤਰ੍ਹਾਂ ਹੀ। ਪਾਗਲਾ, ਤੁਸੀਂ ਦੋ ਬਦਨ ਪਤਾ ਵਾਹ, ਨਹੀਂ ਕੀ ਵਾਹ। ਬਣੇ ਹੋ। ਦੋ ਬਦਨ ਇੱਕ ਜਾਨ ਹੋ। ਹਾਂ। ਉਹ ਟੈਲ ਆ, ਤੂੰ ਕਿੰਗ ਰੇਟਾਂ। ਤਾਮਲ ਫਿਲਮਾਂ ਦਾ ਮਸਕੀਨ ਲੱਗਣ ਡਿਆ ਵਿਚਾਰਾ। ਓਏ ਤੂੰ ਟੈਲ ਹੈ ਤੇ ਉਹ ਸੀਮਟ ਆ ਜਿਹਨੇ ਤੈਨੂੰ ਇੰਜ ਚੂੜਿਆ। ਉਠਾ ਦੋ ਤੂੰ ਇनको। ਉਹਦਾ ਦੇਣ ਨਹੀਂ ਦੇ ਸਕਦਾ। ਉਹ ਉਸ ਤਰ੍ਹਾਂ ਵਾ, ਇਹ ਉਹ ਪੱਥਰ ਆ ਜਿੱਤੇ ਉਹ ਤੇਜ਼ ਹੁੰਦਾ। ਕਵਲਾ ਮਾਰਦਾ, ਤੈਨੂੰ 9 ਮਹੀਨੇ ਢਿੱਡ 'ਚ ਰੱਖਿਆ ਉਹਨੇ। ਕਿੱਥੇ ਰੱਖਿਆ ਯਾਰ? ਉਹ ਕਿੰਨੇ ਚੈਨਲ ਤੇ ਰੱਖਿਆ ਵਾ। 9 ਸਾਲ ਉਹਨੇ ਤੈਨੂੰ ਚੈਨਲ ਤੇ ਉਹ 32 ਰਿਕਾਰਡਿੰਗਾਂ ਨਹੀਂ ਬਖਸ਼ਣੀਆਂ ਉਹਨੇ ਤੈਨੂੰ। ਉਹ ਮੇਰੀ ਵਾਲਦਾ ਮੁਦੱਸਰ ਆ। ਬਗੈਰ ਤਾਂ ਆਪਣਾ ਨਵਾਲਾ ਉਹ ਤੈਨੂੰ ਦਿੰਦਾ ਸੀ। ਸਹੀ ਗੱਲ ਹੈ। ਤੂੰ ਇਹ ਮੁਦੱਸਰ ਬਹੁਤ ਅੱਛਾ ਵਾਲਾ ਪਾਗ ਉਹਨੂੰ ਆਪ ਦੱਸੋ। ਸੁੱਕੀ ਜਗ੍ਹਾ ਤੇ ਅੱਛਾ ਨਹੀਂ, ਬਹੁਤ ਅੱਛਾ ਹੈ। ਆਪ ਆਪ ਗਿੱਲੀ ਸੁੱਕੀ ਥਾਂ ਤੇ ਸੀਨ ਕਰਦਾ ਸੀ, ਇਹ ਤੇ ਸੁੱਕੀ ਥਾਂ ਤੇ ਕਰਦਾ ਸੀ। ਆਪ ਭੁੱਖਾ ਸੌਂਦਾ ਸੀ, ਤੈਨੂੰ ਜਾਂਦਾ ਸੀ। 2 ਵਾਰੀ ਮਾਮਾ ਕਹੀਏ ਤਾਂ ਮੁਦੱਸਰ ਬਣਦਾ ਹੈ। ਅੱਛਾ ਭਾਜੀ, ਤੁਸੀਂ ਬਹੁਤ ਅੱਛੇ, ਉਹ ਨਹੀਂ ਯਕੀਨ ਯਾਰ, ਕਰੋ ਤੁਸੀਂ ਬਹੁਤ ਮਿੱਠੇ- ਅੱਛੇ ਇਨਸਾਨ ਆ, ਸ਼ੁਕਰ ਕਰਨ ਦੇ ਤੁਹਾਡੇ ਤੈਨੂੰ ਨਾਲ। ਮੈਂ ਇਹਨੂੰ ਸਿਰਫ ਇਹ ਦੱਸਦਾ ਯਾਰ ਭਾਈ ਫੈਸਲ, ਲੱਗਦਾ ਨਾ। ਤੁਸੀਂ ਸਿਰਫ ਕਦੀ ਸਾਨੂੰ ਟੀਮ ਨੂੰ ਅਜ਼ਮਾਣਾ ਹਾਂ, ਹੋਇਆ, ਜਿੱਥੇ ਬਸ। ਮਰਜ਼ੀ ਆਵਾਜ਼ ਦੇਣਾ। ਇਹ ਕਹਿਣ ਦੀਆਂ ਗੱਲਾਂ ਨਹੀਂ ਭਾਈ ਦਾਨਿਸ਼, ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ। ਅਸੀਂ ਕਰੋਗੇ ਵਾਕਈ ਸਾਨੂੰ ਉੱਥੇ ਇੰਪਰੂਵ ਕਰਕੇ ਦਿਖਾਵਾਂਗੇ। ਸੀਰੀਅਸ ਮੁੱਚੀ ਗੱਲ ਹੈ। ਹਾਂ ਮੈਂ ਤੁਹਾਨੂੰ ਇੱਕ ਗੱਲ ਸਿਰਫ ਇੰਨਾ ਕਵਾਂਗਾ, ਮਿੱਠੇ ਨੇ ਜਿਵੇਂ ਕਿਹਾ ਕਿ ਮੈਂ ਵਕਤ ਦਾਂਗਾ ਸਾਰਾ ਕੁਝ ਛੱਡ ਕੇ। ਇਨਸਾਨ ਕੋ ਸਭ ਤੋਂ ਕੀਮਤੀ ਚੀਜ਼ ਹੁੰਦੀ ਉਹਦੀ ਜਾਨ। ਹਾਂ ਯਾਰ ਬਿਲਕੁਲ। ਮਿੱਠੇ ਮੇਰੀ ਜਾਨ ਮੰਗੇਗਾ ਨਾ, ਤੁਸੀਂ ਤੁਹਾਡੇ ਸਾਰੀ ਸਾਡੀ ਟੀਮ ਚੋਂ ਇਹ ਅਦਾਰਾ ਮੈਨੂੰ ਉਹਦਾ ਨੰਬਰ ਦੇ ਦਿਓ। ਔਰ ਯਾਰ ਜਾਨ ਦੀ ਗੱਲ ਹੋਣਦੀ ਹੈ, ਜਾਨ ਜਾਨ। ਉਹਨੇ ਕਹਿਦਾ ਵੀ ਜਾਨ ਹਾਜ਼ਰ ਆ ਤੁਹਾਡਾ ਸਾਰਿਆਂ ਲਈ, ਤੇ ਪਿੱਛੇ ਰਹਿ ਕੀ ਗਿਆ? ਤੇ ਨੰਬਰ ਕਾਹਦਾ ਮੰਗੀ ਜਾਂਦੇ ਤੁਸੀਂ? ਮੇਰੀ ਜਾਨ ਆਦਰ ਹੈ, ਸੱਚੀ ਮੁੱਚੀ ਯਾਰ ਤੁਹਾਡੇ ਲੋਕਾਂ ਲਈ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਭਾਵੇਂ ਜਾਨ ਅਸੀਂ ਕੀ ਕਰਨੀ, ਬਸ ਸਾਨੂੰ ਇਦਾਂ ਹੀ ਆਪਣੇ ਬੱਚਿਆਂ ਤੇ ਆਪਣੇ ਪੁੱਤਰਾਂ ਤੇ ਅਸੀਂ ਹਾਜ਼ਰ ਆ। ਸਾਇਆ ਆਪਣਾ ਸਾਡੇ ਉੱਤੇ ਰੱਖੋ ਨਾਲ ਨਾਲ ਏਦਾਂ ਹੀ। ਤੁਹਾਡੇ ਲਈ ਕੋਈ ਠੀਕ ਹੈ ਨਾ, ਗੋਲੀ ਤੂੰ ਵੀ ਚੱਲੀ ਨਾ, ਤੂੰ ਚੱਲੀ ਨਾ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹ ਕੰਧ ਤੇ ਇੰਜ ਕਰਕੇ ਹੋ ਜਾਵਾਂ, ਥੱਲੋਂ ਦੀ ਲੰਘ ਜਾਇਆ ਕਰੋ। ਠਾਕੁਰੀਆ ਸਾਹਿਬ, ਤੁਸੀਂ ਗੱਲ ਕਰਨ ਲੱਗੇ ਸੀ, ਮੈਨੂੰ ਪਤਾ ਬਹੁਤ ਅੱਛੀ ਗੱਲ ਆ, ਉਹ ਕਰੋ। ਪਰ ਫੈਸਲਾ ਕਰ ਤੁਹਾਡੇ ਲਈ ਨਾ ਕਰੇ, ਕੋਈ ਗੋਲੀ ਆਉਂਦੀ ਆ ਨਾ, ਅੱਲਾ ਨਾ ਕਰੇ। ਗੋਲੀ ਤੋਂ ਪਹਿਲੇ 4 ਸੀਨੇ ਤੁਹਾਡੇ ਅੱਗੇ ਹੋਣਗੇ, ਅਸੀਂ ਲਾਈਨ ਬਣਾ ਕੇ ਖੜੇ ਹੋਵਾਂਗੇ, 4 ਸੀਨੇ ਟੱਪੂਗੀ ਗੋਲੀ, ਫੇਰ ਤੁਹਾਡੇ ਤੱਕ ਆਊਗੀ। ਔਰ ਇਹ ਚਾਰਾਂ ਤੋਂ ਸਭ ਤੋਂ ਅੱਗੇ ਮਿੱਠਾਪੁਰੀ ਹੋਇਆ। ਹਾਂ ਇਸ ਤਰ੍ਹਾਂ ਹੀ ਯਾਰ, ਬਹੁਤ ਅੱਛੇ ਯਾਰ। ਮੈਨੂੰ ਵੈਸੇ ਹੀ ਬੜਾ ਮਾਣ ਹੈ ਤੁਹਾਡੇ ਤੇ ਯਾਰ। ਅੱਲਾ ਪਾਕ ਮੇਰਾ ਮਾਣ ਕਾਇਮ ਰੱਖੇ ਯਾਰ। ਯਾਰ ਉਹ ਯਾਰ ਮਿੱਠੇ ਯਾਰ ਇਹ ਚ ਕਿਹੜਾ ਕੀ ਹੋ ਗਿਆ? ਗੱਲ ਸੈਂਸ ਆਫ ਹਿਊਮਰ ਜਿਸ ਬੰਦੇ ਜਾਓ ਕੀ ਹੁੰਦਾ? ਅਸੀਂ ਤੇ ਇਹੀ ਕਵਾਂਗੇ ਭਾਜੀ ਕਿ ਤੁਹਾਨੂੰ ਆਵੇ ਕਿਸੇ ਦੀ ਆਈ ਨਾ ਨਾ ਆਵੇ। ਭਾਜੀ ਤੁਸੀਂ ਇਹ ਸੋਚ ਕਿੱਦਾਂ ਲਿਆ ਕਿ ਅਸੀਂ ਤੁਹਾਨੂੰ, ਤੁਸੀਂ ਸਾਨੂੰ ਯਾਦ ਕਰੋਗੇ, ਸਾਨੂੰ ਬੁਲਾਓਗੇ, ਅਸੀਂ ਤੁਹਾਡੇ ਕੰਮ ਨਾਲ ਯਾਰ ਆਵਾਂਗੇ? ਕਾਹਨੂੰ ਸਿਰਫ ਫੈਸਲ ਭਾਈ ਦੀ ਗੱਲ ਨਹੀਂ ਗੀ, ਕੋਈ ਵੀ ਆਪਣੀ ਟੀਮ ਦਾ ਬੰਦਾ ਇਦਾਂ ਦੀ ਗੱਲ ਕਰੇ ਤੇ ਅਸੀਂ ਪੂਰੇ ਭਾਰ ਨਾਲ ਹਾਜ਼ਰ ਹਾਂ ਸਰ। ਯਾਰ ਨਾ ਸੋਚਿਆ ਕਰੋ ਇਦਾਂ ਦਾ ਯਾਰ, ਤੁਸੀਂ ਯਾਰ ਕਿਉਂ ਮੈਨੂੰ ਇੱਕ ਸੋਚਦੇ ਵਕਤ ਯਾਦ ਆ, ਅੱਛਾ ਪੰਜ ਫੈਸਲੇ ਪੌਣੇ 3 ਕਿ 4 ਵਜੇ ਰਾਤ ਨੂੰ ਕਾਲ ਕੀਤੀ, ਕਹਿੰਦੇ ਮਿੱਠੇ ਕਿੱਥੇ? ਮੈਂ ਕਿਹਾ ਪੰਜ ਸੁੱਤਾ ਪਿਆ ਸੀ, ਕਹਿੰਦਾ ਉੱਠ ਕੇ ਜਰਾ ਤੇ ਉੱਠ ਕੇ ਜਾ ਬਾਹਰ ਗਲੀ ਚ ਆ। ਹਾਂ
ਮੈਂ ਤੇਰੇ ਕੋਲ ਆਣੇ ਚਾਹਤੇ ਅਸੀਂ ਉਹ ਨਾ ਯਾਰ, ਉਹ ਮੇਰਾ ਤੇ ਰੱਬ ਦਾ ਮਾਮਲਾ ਮਿੱਠੇ। ਬਿਲਕੁਲ ਬਿਲਕੁਲ। ਉਹ ਜਿਹੜੀਆਂ ਚੀਜ਼ਾਂ ਮੈਂ ਕਰਤੀਆਂ ਵਾ ਜਾਂ ਮੈਂ ਤੁਹਾਨੂੰ ਦੱਸਿਆ ਮੈਂ ਗੱਲ ਕਰ ਰਿਹਾ। ਅੰਦਾਜ਼ ਜ਼ਿਆਦਾਤਰ ਤੁਸੀਂ ਰਾਤ ਦੇ ਟਾਈਮ ਕਿਉਂ ਕਰਦੇ ਹੋ ਤਾਂ ਕਿ ਦੂਸਰੇ ਹੱਥ ਨੂੰ ਪਤਾ ਨਾ ਲੱਗੇ? ਵਾਹ 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 ਵਾਹ। ਦੂਸਰਾ ਹੱਥ ਨਾਲੇ ਅਗਲੇ ਨੂੰ ਲੈਣ ਵਾਲੇ ਨੂੰ ਨਾ ਪਤਾ ਲੱਗੇ ਸਾਰੇ ਜਾਲੀ ਆ। ਹਾਂਜੀ ਯਾਰ ਇੱਕ ਬੰਦੇ ਦੀ ਮਦਦ ਕਰਨ ਦੇ ਇੱਕ ਹੱਥ ਨਾਲ ਦੇ ਦੇ, ਦੂਏ ਹੱਥ ਉੱਤੇ ਪੈਰ ਰੱਖਿਆ ਕਹਿੰਦੇ ਨੂੰ ਪਤਾ ਨਾ ਲੱਗੇ। ਹਾਂ ਯਾਰ, ਲੇਕਿਨ ਭਾਈ ਫੈਸਲ ਮਾੜੇ ਅੱਛਾ ਯਾਰ ਉਹਦੀ ਗੱਲ ਸੁਣ ਲਓ ਯਾਰ। 4 ਵਜੇ ਨਾਲ ਫੋਨ ਕੀਤਾ ਰਾਤੀ ਤੈਨੂੰ। 4 ਵਜੇ ਨਾਲ ਫੋਨ ਕਰਕੇ ਕਹਿੰਦੇ ਯਾਰ ਬੈਠੇ ਪਰੇਸ਼ਾਨ ਸੀ ਸੱਚੀ, ਉਹ ਥੋੜਾ ਨਾ ਮਾਮਲਾ ਡਿਸਟਰਬ ਸੀਗਾ। ਤੇ ਮੈਂ ਕਿਹਾ ਭਾਈ ਨਾ ਮੈਂ ਬਾਹਰ ਖਲੋਤਾ ਵਾਂ, ਗੱਡੀ 'ਚ ਬੈਠੇ ਆ, ਭਾਜੀ ਨੇ ਸਿਗਨਲ ਲਾਇਆ, ਮੈਂ ਗਾਣੇ ਲਾਏ, ਹੁਣ ਮਾਹੌਲ ਜਿਹਦਾ ਚੇਂਜ ਕਰ। ਮੈਂ ਕਿਹਾ ਕਾਲੂ ਵਾਲ ਪਾਓ, ਕਾਲੂ ਨੂੰ ਮੇਰਾ ਖਾਦੇ ਉੱਤੇ ਚੌਚ ਬਹਿ ਕੇ ਠੰਡ 'ਚ ਲੱਗੇ ਤੇ ਇੰਜੋਏ ਭਾਈ ਨੇ ਪੂਰਾ ਕਰਵਾਇਆ। ਪਰਾਠੇ ਖਾਦੇ, ਕਾਲੂ ਨੇ ਪਰਾਠੇ ਖਾਦੇ ਕਾਲੂ। ਲੇਕਿਨ ਯਾਰ ਕੀ ਬਾਤ ਹੈ ਯਾਰ, ਉਹ ਵਕਤ ਮੈਂ ਉਹੀ ਗੱਲ ਕਰਨ ਆ। ਉਸਤਾਦ ਜੀ ਕਿਉਂ ਕਹਿੰਦੇ ਨੇ ਕਿ ਯਾਰ ਇਕੱਠੇ ਰਹਿਣਾ ਤੇ ਇਕੱਠੇ ਹੀ ਆ ਅਸੀਂ ਇਨਸ਼ਾਅੱਲਾ ਤਾਲਾ। ਸਾਡੀ ਅਲਹਮਦੁਲਿਲਾ ਸਾਰਿਆਂ ਦੀ ਗਿਰਫਤ ਮਜ਼ਬੂਤ ਆ ਤੇ ਇਹ ਮਜ਼ਬੂਤ ਹੀ ਰਹੇਗੀ ਮੇਰੇ ਅੱਲਾ ਨੇ। ਬਿਲਕੁਲ ਬਿਲਕੁਲ। ਤੇ ਮੈਂ ਯਾਰ, ਮੈਨੂੰ ਜਿਹੜਾ ਸਟਾਰਟ ਤੇ ਫੋਨ ਆਇਆ ਨਾ, ਉਹ ਬੈਂਕ ਦੀ ਤਰਫੋਂ ਆਇਆ ਸੀਗਾ ਫੋਨ। ਖੈਰ ਹੋਵੇ। ਮੈਂ ਨਾ ਉਹ 1 ਕਰੋੜ ਰੁਪਇਆ ਲੋਨ ਅਪਲਾਈ ਕੀਤਾ ਯਾਰ। ਅੱਲਾ ਕਰੇ ਯਾਰ ਉਹ ਮੇਰਾ ਲੋਨ। ਘਰ ਵਾਲਾ ਜਿਹੜਾ ਘਰ ਦੀ ਸਕੀਮ ਆ, ਹੋ ਜਾਏਗਾ। ਤੁਸੀਂ ਘਰ ਵਾਸਤੇ ਲੈਣ ਨਹੀਂ ਆ, ਬੱਚਿਆਂ ਦਾ ਘਰ ਬਣਾਉਣਾ ਵਾ, ਬੱਚੇ ਚਲੋ ਅੱਲਾ ਖੈਰ ਕਰੇ ਅੱਗੇ ਚੰਗੀ ਜ਼ਿੰਦਗੀ ਗੁਜ਼ਾਰਨ। ਇਨਸ਼ਾਅੱਲਾ ਬੱਚਿਆਂ ਵਾਸਤੇ ਕਰਦਾ ਬੰਦਾ ਸਾਰਾ ਕੁਝ। ਪਰੇਸ਼ਾਨ ਨਹੀਂ ਤੁਸੀਂ ਹੁਣ, ਅੱਲਾ ਖੈਰ। ਨਹੀਂ ਪਰੇਸ਼ਾਨ ਨਹੀਂ ਹੈਗਾ ਮੈਂ। ਤੇ ਬਸ ਮੈਂ ਉਹ ਮਿੱਠੇ ਤੇਰਾ ਯਾਨੀ ਕਿ ਨਾ ਉਹ ਦਿੱਤਾ ਹੀ ਰੈਫਰੈਂਸ, ਅਗਰ ਅੱਲਾ ਰਹਿਮ ਕਰੇ ਕੁਝ ਹੋ ਜਾਂਦਾ ਜਾਂ ਕੋਈ ਗੱਲਬਾਤ ਤੇ ਉਹ ਲੋਨ ਬਾਅਦ ਦੇ ਵਿੱਚੋਂ ਮਿੱਠਾ। ਅੱਛਾ ਜ਼ਮਾਨਤ ਤੇ। ਹਾਂ ਠੀਕ ਹੈ। ਤੇਰੀ ਉਹ ਲੋਨ ਦੀ ਵਿੱਚ ਯਾਨੀ ਕਿ ਨਾ ਵੈਰੀਫਿਕੇਸ਼ਨ ਇਹਨੂੰ ਕਾਲ ਆਏਗੀ। ਹਾਂ ਮਿੱਠਾ ਨਹੀਂ ਭਜਦਾ। ਜ਼ਮਾਨਤ ਆ 1-2 ਜ਼ਮਾਨਤਾਂ ਉਹ ਉਸ ਤੋਂ ਬਾਅਦ ਹੀ ਕਰ। 2 ਜ਼ਮਾਨਤਾਂ ਮੰਗੀਆਂ ਨੇ ਨਾ, ਮੈਂ ਇੱਕ ਮਿੱਠੇ ਦੀ ਦੇ ਦਿੱਤੀ। ਸਹੀ ਹੈ। ਚਲੋ ਕੋਈ ਨਹੀਂ ਮਿੱਠਾ ਘਰ ਵਾਲੀ ਗੱਲ ਆ। ਕੀ ਨਾਲੇ ਮਤਲਬ ਤੁਸੀਂ ਦੇਣਾ ਵਾ। ਜ਼ਮਾਨਤ ਦਾ ਮਕਸਦ ਭਲਾ ਕੀ ਹੁੰਦਾ ਵਾ? ਕਿ ਜੇ ਭਾਈ ਫੈਸਲ ਨਹੀਂ ਦੇ ਰਹੇ ਜਾਂ ਸ਼ਾਰਟ ਕਰ ਰਹੇ ਨਾ, ਉਹ ਫਿਰ ਇਹਨੂੰ ਫੜਨਗੇ ਕਿ ਲਿਆ ਬਈ। ਹਾਂਜੀ ਇਹ ਨੌਬਤ ਨਹੀਂ ਆਂਦੀ ਯਾਰ। ਉਹ ਵੈਸੇ ਨਹੀਂ, ਉਹ ਇੱਕ ਰੈਫਰੈਂਸ ਬਸ ਹੁੰਦਾ ਵਾ, ਕੋਈ ਰੋਲਾ ਨਹੀਂ, ਫਾਰਮੈਲਿਟੀ ਹੁੰਦੀ ਹੈ। ਲੋਨ ਤੇ ਮੈਂ ਹੀ ਦੇਣਾ ਵਾ, ਮੈਂ ਲੈ ਜ਼ਾਹਰ ਤੁਸੀਂ ਦੇਣਾ ਵਾ। ਲੇਕਿਨ ਜ਼ਮਾਨਤੀ ਉਹ ਇਸ ਲਈ ਰੱਖਦੇ ਆ, ਮਕਸਦ ਇਹ ਆ ਕਿ ਅਗਰ ਉਹ ਭੱਜਦੇ ਨੇ ਨਾ ਤੇ ਫਿਰ ਇਹਨੂੰ ਗ੍ਰਿਫਤਾਰ ਜਾਂ ਕੋਈ ਛਿੱਤਰਪੋਲਾ ਜਾਂ ਪੈਸਾ ਧੇਲਾ ਉਹ ਇਹਦੇ ਕੋਲ ਉਹਨੂੰ ਮੈਂ ਵਜਣ ਦੇਣਾ ਭਲਾ ਯਾਰ। ਪਾਗਲੋ ਤੁਸੀਂ। ਦੋ ਤਿੰਨ ਅਗਰ ਇਹਨੂੰ ਦੇਣੀਆਂ ਪੈ ਵੀ ਗਈਆਂ, ਮਰ ਨਹੀਂ ਚੱਲਾ ਯਾਰ। ਇਹ ਭਰਾਵਾ ਛੋਟਾ ਯਾਰ ਉਹਨੂੰ ਨਹੀਂ, ਉਹਦਾ ਰੈਫਰੈਂਸ ਨਹੀਂ ਹੁੰਦਾ। ਗੱਲ ਤਾਂ ਸੁਣੋ ਨਾ, ਆਈਡੀ ਕਾਰਡ ਮੇਰੇ ਕੋਲ ਹੈ ਸੀ ਤੇਰਾ। ਹਾਂ ਬਸ ਸਹੀ ਹੈ। ਕਲਰ ਦਿੱਤਾ ਤੁਸੀਂ? ਜਿਹੜਾ ਲਾਹੌਰ ਫੜਿਆ ਸੀਗਾ ਮੇਰੇ ਕੋਲ। ਨਹੀਂ ਲਾਹੌਰ ਨਹੀਂ ਸੀ ਫੜਿਆ, ਤੂੰ ਮੈਨੂੰ ਡਾਕੂਮੈਂਟਸ ਦਿੱਤੇ ਸੀ ਨਾ ਇੱਕ। ਆਹੋ ਬਾਹਰ ਵਾਸਤੇ ਆ ਪਾਸਪੋਰਟ ਵੀ ਸੈਂਡ ਕੀਤਾ ਸੀ। ਪਾਸਪੋਰਟ ਵੀ ਸੀਗਾ, ਆਈਡੀ ਕਾਰਡ ਵੀ ਸੀਗਾ, ਤਸਵੀਰਾਂ ਵੀ ਸੀ, ਉਹ ਮੈਂ ਦੇ ਦਿੱਤਾ। ਪਾਨ ਫੈਸਲ ਮੇਰੀ ਗੱਲ ਸੁਣੋ, ਤੁਸੀਂ ਮਾਸ਼ਾਅੱਲਾ ਸਹਿੰਦੀ ਮੈਂ ਤੈਨੂੰ ਕਿਹਾ ਯਾਰ ਅੱਲਾਹ ਪਾਕ, ਮੈਂ ਯਾਰ ਬੜਾ ਖੁਸ਼ ਨਸੀਬ ਆ ਆਪਣੇ ਆਪ ਨੂੰ ਸਮਝਦਾ ਕਿ ਸਭ ਤਾਂ ਸਾਡੇ ਨਸੀਬ ਤਾਂ ਮਾੜੇ ਕਰਨ ਦੇ ਨਾ ਤੁਸੀਂ। ਤੇਰੇ ਕਾਹਦੇ ਮਾੜੇ ਕਰਨ ਨੇ ਭਰਾਵਾ? ਤੂੰ ਕਿਹਦਾ ਦੇਣੀ ਕਿਸ਼ਤ? ਨਹੀਂ ਕਿਸ਼ਤ ਮੈਂ ਨਹੀਂ ਦੇਣੀ। ਕਿੰਨੀ ਕਿਸ਼ਤ ਕਿੰਨੀ ਬਣਦੀ ਉਹਦੀ ਮੰਥਲੀ? 1,06,000 ਰੁਪਇਆ। ਤੇ ਕੋਈ ਨਹੀਂ ਕਦੀ ਦੇ ਵੀ ਦੇਗਾ। ਕਿਹੜੀ ਗੱਲ? 1,06,000 ਇਹਨਾਂ ਕੋਲੋਂ ਨਾ ਦਿੱਤੀ ਗਈ, ਉਹਨਾਂ ਨੇ ਇਹਨੂੰ ਧਰੂਣਾ ਵਾ। ਉਹ ਤਾਂ ਜ਼ਾਰੀ ਉਹ ਯਾਰ ਤਾਂ ਸ਼ੈਮੀ ਧਰੂਣਾ ਵਾ ਯਾਰ। ਨਹੀਂ ਮੈਨੂੰ ਐਵੇਂ ਧਰੂਣਾ, ਮੈਂ ਤਾਂ ਹਲੇ ਮੇਰੇ ਕੋ ਸੈਨ ਅੰਗੂਠਾ ਤਾਂ ਚੱਲਦੇ ਹੋਣੇ ਆ। ਨਹੀਂ ਸੈਨ ਅੰਗੂਠਾ ਨਹੀਂ ਹੁੰਦੇ, ਉਹ ਕਾਪੀ ਲੱਗੀ ਨਾਲ, ਕਾਪੀ ਲੱਗ ਗਈ। ਸਟੈਪਲਰ ਹੋ ਨਹੀਂ ਗਈ। ਕਾਪੀ ਲੱਗ ਗਈ, ਪਾਗਲ ਹੈ ਮੈਨੂੰ ਵਿਟਨੈਸ। ਮੈਨੂੰ ਤਾਂ ਕੋਈ ਪੁੱਛੋ ਦੱਸੋ ਯਾਰ। ਮਿੱਠਾ ਜੀ ਇਹ ਗੱਲ ਝੂਠ ਆ। ਸੈਨ ਅੰਗੂਠਿਆਂ ਤੋਂ ਬਗੈਰ ਅੱਜ ਕੱਲ ਲੋੜ ਹੀ ਨਹੀਂ ਹੈਗੀ। ਅੱਜ ਕੱਲ ਲੋੜ ਮਿੱਠੇ ਮੇਰੀ ਗੱਲ ਸੁਣ। ਬਾਇਓਮੈਟ੍ਰਿਕ ਨਹੀਂ ਯਾਰ, ਬਾਇਓਮੈਟ੍ਰਿਕ ਮੂਟਰਕ ਨਹੀਂ ਯਾਰ, ਕੁਝ ਵੀ। ਉਹ ਭਾਜੀ ਤੁਹਾਨੂੰ ਕਿੱਥੇ ਗਿਆ ਮਿੱਠੇ ਨੇ ਭੱਜਣਾ ਵਾ? ਤੁਹਾਨੂੰ ਕਿਹਾ ਵਾ ਉਹਨਾਂ ਨੇ? ਤੁਸੀਂ ਐਵੇਂ ਬਸ ਠੀਕ ਹੈ ਨਾਲ ਜਿਹੜਾ ਕਾਤੋਂ ਯਾਰ ਅੱਲਾ ਦੇ ਬੰਦਿਆ, ਤੁਹਾਨੂੰ ਕਰੋੜ ਰੁਪਇਆ ਕੀ ਕਰਨਾ ਤੁਸੀਂ ਘਰ ਵਾਸਤੇ? ਤੇ ਘਰ ਹਾਜਲਾ ਘਰ ਚ ਕੀ ਗੱਲ ਮਤਲਬ ਕੀ ਕੰਨਾਂ ਨਿਕਲ ਰਹੀਆਂ? ਜ਼ਿਆਦਾ ਤੋਂ ਜ਼ਿਆਦਾ ਵੀ ਹੋਏਗਾ ਨਾ, ਇੱਕ ਦਿਨ ਵਾਸਤੇ ਨੂੰ ਬੰਦ ਕਰਨਗੇ। ਓਏ ਉਹ ਠਹਿਰ ਤੇ ਸਹੀ। ਉਹਦੇ ਚ ਤੂੰ ਇਹਨਾਂ ਨੂੰ ਕਾਲ ਕਰਨੀ। ਨਾਲੇ ਡਾਕੂਮੈਂਟਸ ਤਾਂ ਤੁਸੀਂ ਮੇਰੇ ਕੋਲ ਲਏ ਸੀ ਕਿ ਯਾਰ ਤੇਰਾ ਕੋਈ ਵੀਜ਼ੇ ਦਾ ਕੋਈ ਅਮਰੀਕਾ ਦਾ ਸਿਸਟਮ ਕਰਨਾ ਉਹ ਯਾਰ ਉਹ ਭੇਜ ਦਿੱਤੇ ਆ ਡਾਕੂਮੈਂਟਸ, ਵੀਜ਼ੇ ਵੀ ਤੇਰੇ ਆ ਜਾਣਗੇ, ਬਾਹਰ ਵੀ ਜਾਵਾਂਗੇ ਅਸੀਂ, ਵਰਲਡ ਫਿਰਨਾ ਵਾ। ਤੇ ਉਹ ਬੈਂਕ ਤੋਂ ਡਾਕੂਮੈਂਟ ਵਰਲਡ ਚ ਕੀ ਫਿਰਨਾ? ਤੁਸੀਂ ਮੈਨੂੰ ਇੱਥੇ ਪਾਕਿਸਤਾਨ ਚ ਫਿਰਨ ਜੋਗਾ ਨਹੀਂ ਛੱਡਣ ਦੇ। ਤੁਸੀਂ ਮੇਰੀ ਜ਼ਮਾਨਤ ਕਦੋਂ ਦੇਤੀ? ਉਹ ਯਾਰ ਕੋਈ ਗੱਲ ਨਹੀਂ, ਉਹ ਫੇਕ ਹੋਇਆ ਯਾਰ ਮਿੱਠੇ। ਫੇਰ ਕਾ ਤੋਂ ਯਾਰ ਤੁਸੀਂ ਪੁੱਛੋ ਦੱਸੋ। ਠੀਕ ਹੈ ਤੱਲਾ ਦਾ ਭਰਾ ਬੰਦੇ, ਤੁਸੀਂ ਮੈਨੂੰ ਪੁੱਛੋ ਸਹੀ ਮਿੱਠੇ ਤੇਰੀ ਜ਼ਮਾਨਤ ਦੇ ਦੇਵਾਂ ਕਿ ਨਾ ਦੇਵਾਂ? ਲੈ ਦੱਸ ਯਾਰ ਆਪਾਂ ਫੈਮਿਲੀ ਆ, ਤੂੰ ਛੋਟਾ ਭਰਾ ਵਾ ਉਹਨਾਂ ਦਾ। ਛੋਟੇ ਭਰਾ ਵੱਡੇ ਭਰਾਵਾਂ ਦੇ ਕੰਮ ਆਉਂਦੇ ਨਹੀਂ। ਇਹ ਨਾਂ ਲਿਖਾਤਾ ਤੇ ਇਹਦੇ ਵਿੱਚ ਕਿਹੜਾ ਕੋਈ ਮਾੜਾ ਵਾ ਯਾਰ? ਉਹ ਮੂੰਹ ਚੁੱਕ ਕੇ ਜ਼ਮਾਨਤ ਨਹੀਂ ਨਾ ਦੇ ਦਿੰਦੇ। ਉਹ ਤਾਂ ਕਰੋੜ ਰੁਪਇਆ ਲੈਣ ਦੇ ਤੁਸੀਂ। ਕਿਦੋਂ ਪਾਸਬਾਨ ਵਾਲੇ ਨੂੰ ਹਰਾਉਣਾ ਵੀ ਤੁਸੀਂ ਮਾਸਟਰ ਟੈਲ ਵਾਲੇ ਦੇ ਮੁੰਡੇ ਆ, 20 ਰੁਪਇਆ ਅਪਲਾਈ ਕਰਨਾ। ਅੱਛਾ ਦੂਸਰੀ ਜ਼ਮਾਨਤ ਕਿਹਦੀ ਦਿੱਤੀ ਆ? ਨਹੀਂ ਬਹੁਤ ਵੀ ਹੋ ਗਿਆ ਨਾ। ਉਹਨਾਂ ਨੇ ਜ਼ਮਾਨਤ ਇਹਦੀ ਮਤਲਬ ਮੇਨ ਤੇ ਇਹਨੂੰ ਰੱਖਿਆ ਨਾ, ਬਹੁਤ ਵੀ ਹੋ ਗਿਆ। ਉਹਨਾਂ ਨੇ ਇਹਦੇ ਘਰ ਜਿਹੜਾ ਨਾ ਉਹ ਕਬਜ਼ਾ ਕਰ ਲੈਣਾ ਯਾਰ। ਹਾਂ ਕਬਜ਼ਾ ਕਰ ਲੈਣਾ, ਇਹਦੀ ਗੱਡੀ ਪਲੱਜ ਕਰ ਲੈਣੀ ਆ, ਕੁਝ ਸ਼ੈਵਾਂ ਪਲੱਜ ਕਰ ਲੈਣੀਆਂ ਉਹਨਾਂ ਨੇ। ਯਾਨੀ ਕਿ ਆਪ ਮਕਾਨ ਵਾਸਤੇ 2 ਕਰੋੜ ਰੁਪਇਆ ਪਾ ਕੇ ਮਕਾਨ ਲੈ ਲੈਣਗੇ। ਮੈਨੂੰ ਉਹਨੇ ਹਰ ਸ਼ਾਮ ਬਲੰਡਰ ਕਰ ਦੇਣੀ, ਮੈਂ ਰੋਡ ਤੇ ਆ ਜਾਣਾ। ਉਹ ਤੈਨੂੰ ਕਿਹਨੇ ਕਿਹਾ ਬਲੰਡਰ ਕਰ ਦੇਣੀ? ਤੈਨੂੰ ਮੈਂ ਆਣ ਦੇਣਾ ਲੋੜ। ਦੱਸ ਯਾਰ ਤੂੰ ਰੋਡ ਤੇ ਨਹੀਂ ਆਂਦਾ ਮਿੱਠੇ। ਤੁਸੀਂ ਇਹ ਨਹੀਂ ਪੁੱਛਿਆ ਕਿ ਯਾਰ ਤੇਰੀ ਜ਼ਮਾਨਤ ਦੇਣੀ ਕਿ ਨਹੀਂ ਦੇਣੀ?
ਮੈਂ ਤੁਸੀਂ ਮਾਮੇ ਲੱਗਦੇ ਜ਼ਮਾਨਤ ਦਵਾਉਣ, ਤੁਸੀਂ ਆਪੇ ਕੋਲ ਡਾਕੂਮੈਂਟਸ ਭਰਤੇ ਯਾਰ, ਮੈਨੂੰ ਤਾਂ ਪੁੱਛੋ ਯਾਰ। ਲੈ ਮੈਂ ਇੱਥੇ ਕੀ, ਮੈਂ ਜਿੰਦਾ ਜਾਗਦਾ ਇਨਸਾਨ ਵਾਂ, ਮੈਨੂੰ ਅਗਲਾ ਨੂੰ ਫੜ ਕੇ ਲੈ ਜਾ, ਕੌਣ ਜ਼ਿੰਮੇਦਾਰ ਆ? ਤੁਸੀਂ ਤਾਂ ਮਾਸ਼ਾਅੱਲਾ ਸੈੱਟ ਵਾ, ਤੁਸੀਂ ਕਰੋੜ ਰੁਪਏ, ਮੈਂ ਜ਼ਿੰਮੇਦਾਰ ਉਹ ਤੁਸੀਂ ਕਰੋੜ ਦੇ ਜ਼ਿੰਮੇਦਾਰ ਹੁੰਦੇ, ਤੁਸੀਂ ਉੱਥੇ ਜ਼ਮਾਨਤ ਕੋਈ, ਉੱਥੇ ਤੁਹਾਨੂੰ ਮੈਂ ਕਰੋੜ ਦਵਾਉਣ ਡਿਆ, ਇੱਥੇ ਤੁਸੀਂ ਜ਼ਿੰਮੇਦਾਰੀ ਲੈਣ ਉਹ ਦੇ। ਤੇਰੇ ਵਾਸਤੇ ਕਿਸਮਤ ਵਾਲੀ ਗੱਲ ਆ, ਤੂੰ ਪ੍ਰਾਊਡ ਕਰਕੇ ਪੂਰੀ ਟੀਮ 'ਚ ਤੈਨੂੰ ਚੁਣਿਆ ਪਹਿਲੇ ਉਹਨਾਂ ਨੇ। ਚੱਲ ਪ੍ਰਾਊਡ 'ਚ ਕੜੀਆਂ ਲਵਾ ਲਵਾਂ, ਪ੍ਰਾਊਡ 'ਚ ਦਾਲ ਖਾ ਲਵਾਂ ਜੇਲ੍ਹ ਦੀ। 1 ਕਰੋੜ ਰੁਪਏ ਦਾ ਲੋਨ ਹੈ ਨਾ, ਆਹੋ 10 ਲੱਖ ਰੁਪਏ ਤਾਂ ਮੈਂ ਚੱਲ ਕੇ ਦੇ ਕੇ ਤੇਰਾ ਜ਼ਮਾਨਤ ਹੋ ਜਾਣੀ। ਕਿਹੜੇ ਚੱਲ ਕੇ? ਉਸੇ ਦਿਨ ਤਿੰਨਾਂ ਦਿਨਾਂ 'ਚ ਤੇਰੀ ਜ਼ਮਾਨਤ ਚੱਲ ਕੇ ਜਾਵਾਂ ਵੀ ਤੇਰੇ ਮੈਂ ਚੱਲ ਕੇ ਜਮਾ ਕਰਾਣੇ ਤੂੰ। ਕਾਬਲੇ ਜ਼ਮਾਨਤ ਹੈ ਇਹ ਹੋ ਜਾਂਦਾ ਭਾਈ। ਐਵੇਂ ਨਾ ਕਿਤੇ ਕੋਈ ਮੈਨੂੰ ਡਿਫਾਂਡਰ ਕਰ ਦਿਓ। ਉਹ ਤੈਨੂੰ ਮੈਂ ਕਹਿ ਰਿਹਾ ਵਾਂ, ਤੈਨੂੰ ਨਹੀਂ ਪੁੱਛਦੇ, ਮੈਂ ਸਿਰਫ ਤੇਰੀ ਕਾਪੀ ਲਈ ਆ, ਤੈਨੂੰ ਪੁੱਛਣਾ ਹੀ ਨਹੀਂ ਉਹਨਾਂ ਨੇ। ਉਹ ਡਿਫਾਲਟਰ ਕਰ ਦਿੰਦੇ ਬੈਂਕ। ਨਹੀਂ ਯਾਰ ਮਿੱਠੇ ਮੇਰੀ ਗੱਲ ਸੁਣ, ਉਹਨਾਂ ਨੇ ਸਿਰਫ ਤੇਰਾ ਨਾਮ ਲਿਖਾਇਆ ਵਾ ਇਸ ਸ਼ਕਲ ਦੇ ਵਿੱਚ ਕਿ ਉਹਨਾਂ ਨੂੰ ਕੋਈ ਗੱਲਬਾਤ ਹੋ ਜਾਂਦੀ ਆ, ਉਹ ਭੱਜ ਜਾਂਦੇ ਆ ਜਾਂ ਲੁਕ ਜਾਂਦੇ ਆ ਜਾਂ ਕਿਸ਼ਤ ਛਾਟ ਕਰ ਦਿੰਦੇ। ਉਸ ਤੋਂ ਬਾਅਦ ਤੇਰੇ ਤੇ ਚੰਗੇ ਖਾਤੇ 'ਚ ਨਾਮ ਨਹੀਂ ਸਾਡਾ ਲਿਖਾ ਸਕਦੇ, ਮਾੜੇ ਖਾਤੇ 'ਚ ਲਿਖਾਉਣਾ। ਤੁਹਾਨੂੰ ਤੁਸੀਂ ਕਰੋੜ ਰੁਪਇਆ ਕਰਨਾ ਕੀ ਆ? ਮਾਸ਼ਾਅੱਲਾ ਪ੍ਰਾਈਮ ਸਿਟੀ 'ਚ ਇਹਨਾਂ ਨੇ ਕਰ ਦਿੱਤਾ, ਚਾਲ ਤੇ ਇਹਨਾਂ ਨੇ ਕਰ ਦਿੱਤਾ ਵਾ, ਸਰਫਰਾਜ਼ ਕਲੋਨੀ ਤੁਸੀਂ ਘਰ ਲੈ ਲਿਆ। ਲਾਹੌਰ ਤੁਸੀਂ ਕੀ ਚਾਹੁੰਦੇ ਜਿੱਥੇ ਤੁਸੀਂ ਮਰੋ ਉੱਥੋਂ ਤੁਹਾਡਾ ਜਨਾਜ਼ਾ ਚੁੱਕ ਲਈਏ, ਉੱਥੇ ਥੋੜੀ ਰਿਹਾਇਸ਼ ਹੋਣੀ ਚਾਹੀਦੀ। ਮੈਂ ਤੈਨੂੰ ਕਹਿ ਰਿਹਾ ਨਾ ਮਿੱਠੇ, ਮੈਂ ਘਰ ਭਾਜੀ ਇੱਕ ਮਿੰਟ, ਤੈਨੂੰ ਲੱਗਦਾ ਭਾਜੀ ਭੱਜਣਗੇ ਯਾਰ? ਹਾਂਜੀ ਓਏ ਯਾਰ ਦੱਸ ਗਲਤ ਯਾਰ, ਸੋਚ ਹੈ ਤੇਰੀ ਯਾਰ ਤੁਹਾਡੀ ਕਿਸ਼ਤਾਂ ਹੀ ਹੋਵੇ, ਤੁਸੀਂ ਲਾਹੌਰ ਹੋਵੋ, ਅਸੀਂ ਤਾਂ ਫਸ ਗਏ। ਉਹ ਫਾਰ ਐਗਜ਼ਾਮਪਲ ਲਿਖਾਇਆ ਵਾ ਯਾਰ ਉਹ ਮਿੱਠੇ। ਬੈਂਕ ਕਾਲੂ ਤੈਨੂੰ ਨਹੀਂ ਪਤਾ ਪੁੱਤਰ, ਤੂੰ ਤਾਂ ਕਿਸੇ ਦੇ ਬਜ਼ੁਰਗ ਨੂੰ ਪੈਸੇ ਫੜਾਉਣਾ, ਤੈਨੂੰ ਪਤਾ ਨਹੀਂ ਬੈਂਕ ਦੇ ਕੀ ਮਾਮਲਾ ਹੁੰਦੇ ਆ। ਓਏ ਉਹਨੂੰ ਪਤਾ ਸਰਾਣੇ ਥੱਲੇ ਰੱਖਦਾ, ਤੂੰ ਤਾਂ ਪਿਆਲੀ ਫੇਵਰਟ ਕੀਤੀ, ਉਹ ਥੱਲੇ ਪੈਸੇ ਰੱਖਦਾ। ਉਹ ਮੈਨੂੰ ਪਤਾ ਵਾ, ਮੈਂ ਬੈਂਕ ਸਾਡੇ ਉੱਥੇ ਹੈਗਾ ਵਾ। ਬੈਂਕ ਉਹਨੂੰ ਕਈ ਦਫਾ ਕਸ਼ਫ ਵਾਲਾ ਕੈਰੀ ਡੱਬਾ ਚੁੱਕ ਕੇ ਲਗਿਆ ਕਿਸ਼ਤ ਛਾਟ ਕਰਦਾ। ਇੱਧਰ ਬੈਂਕ ਡਿਫਾਲਟਰ ਕਰ ਦਿੰਦਾ, ਜ਼ਮਾਨਤੀ ਨੂੰ ਵੀ ਡਿਫਾਲਟਰ ਕਰ ਦਿੰਦਾ। ਭਾਜੀ ਐਸੀਆਂ ਮੁੱਛਾਂ ਵਾਲਾ ਰਿਕਵਰੀ ਏਜੰਟ ਆਂਦਾ ਵਾ, ਉਹ ਚੰਡਾ ਮਾਰਦੇ ਲੈ ਜਾਂਦੇ। ਹੁਣ ਤੁਸੀਂ ਨਾਂ ਲਿਖਾਤਾ ਵਾ ਇਹਦਾ? ਉਹ ਯਾਰ ਮੈਂ ਸ਼ੁਗਲ ਲੱਗਾ ਵਾਂ। ਬਸ ਠੀਕ ਆ, ਓਕੇ ਕਰ ਮਿੱਠੇ। ਬੰਦੇ ਦਾਰੂ ਹੁੰਦੇ ਆ, ਕੋਈ ਐਡਾ ਰੋਲਾ ਨਹੀਂ। ਉਹ ਜਿਹੜਾ ਅਮਰੀਕਾ ਇੱਧਰ ਥਾਈਲੈਂਡ ਉਹ ਪ੍ਰੋਗਰਾਮ ਸੀ ਨਾ, ਉਹ ਵੀ ਤੇਰਾ ਰਹਿ ਗਿਆ। ਉਹ ਨਹੀਂ ਰਹਿੰਦਾ ਯਾਰ, ਮੈਂ ਕਹਿ ਰਿਹਾ ਮੈਂ ਜ਼ਿੰਮੇਦਾਰ ਆ। ECL 'ਚ ਨਾਮ ਪਾ ਦਿੰਦੇ ਆ ਉਹ ECL 'ਚ ਮੈਂ ਡਿਫਾਲਟਰ ਹੋ ਗਿਆ ਵਾਂ। ਐਗਜ਼ਿਟ ਕੰਟਰੋਲ ਹੈ ਨਾ। ਨਹੀਂ ਮੈਂ ਡਿਫਾਲਟਰ ਹੋ ਗਿਆ, ਮੈਂ ECL 'ਚ ਨਾਮ ਪਾਤਾ, ਉਹ ਡਿਫਾਲਟਰ ਹੋ ਗਿਆ, ਉਹਨੂੰ ਮੈਂ ਰੋਡਾਂ ਤੇ ਆਣ ਦੇਣਾ ਵਾ। ਤੁਹਾਡੇ ਸਿਰ ਤੇ ਕਰਜ਼ਾ ਜਦੋਂ ਤੱਕ ਹੋਵੇ ਨਾ, ਕੋਈ ਕਿਸੇ ਕੰਪਨੀ ਦਾ ਵੱਡੀ ਦਾ ਨਹੀਂ ਵੱਡਾ ਕਰਜ਼ਾ, ਜ਼ਮਾਨਤ ਤੇ ਮੇਰੀ ਕਾਪੀ ਲਾਤੀ, ਮੇਰੇ ਐਂਡ ਦਾ ਨਾਮ ਤਰੀਨ ਲੱਗਦਾ, ਮੈਂ ਮਿੱਠਾ ਤਰੀਨ ਆ। ਮੈਂ ਯਾ ਬੇਟੇ ਮੈਂ ਜਹਾਂਗੀਰ ਤਰੀਨ ਦਾ ਭਤੀਜਾ ਵਾਂ। ਬੈਠੇ ਮੈਂ ਤਾਂ ਤੁਹਾਡੇ ਨਾਲ ਵੀ ਹਾਲ ਹੋ ਰਿਹਾ, 2-2.5 ਲੱਖ ਰੁਪਏ ਤਨਖਾਹ ਮਸਾਂ ਹੀ ਜਾ ਕੇ ਤੇ 2.5 ਮਹੀਨਿਆਂ ਦੀ ਬਣਦੀ ਆ। ਨਹੀਂ ਤੂੰ ਮੈਨੂੰ ਇਹ ਦੱਸ ਨਾ ਯਾਰ ਕੀ ਤੇ ਮਿੱਠੇ, ਉਹ ਜਿਹੜਾ ਵਕਤ ਸੀਗਾ ਕੀਮਤੀ, ਇਹ ਉਹ ਫਲਾਂ ਟਪਟਾਂ, ਉਹ ਕਿੱਥੇ ਗਿਆ? 60 ਮਿੰਟ ਸ਼ੋਅ ਦੇ ਐਵੇਂ ਨਿਕਲ ਆਉਣੇ ਸੀ। ਉਹ ਦੋਸਤੀ ਕਿੱਥੇ ਉਹ ਤਾਂ ਗਈ? ਸਿਰਫ ਗੱਲਬਾਤ ਹੁੰਦੀ, ਲੈਣਾ ਹੁੰਦੀਆਂ। ਤੁਸੀਂ ਬੜਾ ਮੈਨੂੰ ਕਿਤੇ ਪਾਲਦੇ ਰਹੇ ਆ, ਮੈਂ ਪੜਿਆ ਪੜਾਇਆ ਇੱਥੇ ਆ, ਮੇਰੇ ਕੋਲ 3 ਬਿਜ਼ਨਸ ਸੀ, ਤੁਹਾਡੇ ਜਾ ਕੇ ਤਾਂ ਮੈਂ ਫਸਿਆ ਪਿਆ। ਮੋਰਲ ਆਫ ਦੀ ਸਟੋਰੀ ਇਹ ਹੈ। ਮੋਰਲ ਆਫ ਦੀ ਜਿੱਦਾਂ ਦੀ ਤੁਸੀਂ ਖੱਚਾ ਵਾ, ਅੱਲਾ ਕਿਸੇ ਦੇ ਮੱਥੇ ਨਾ ਸੱਚੀ ਵਿੱਚ ਸਾਰੇ ਯਾਰ। ਮੈਂ ਸਟਾਕ ਮਾਰਕੀਟ ਖਰਚਾ ਨਹੀਂ, ਤੂੰ ਸ਼ੁਕਰ ਕਰ ਕਿ ਤੇਰੀ ਜ਼ਮਾਨਤ ਮੈਂ ਦਿੱਤੀ, ਤੇਰੇ ਘਰ ਦੇ ਨਾਲ ਜ਼ਮਾਨਤ ਤੇਰੀ ਮੰਨਣ, ਤੇਰਾ ਖਾਨਦਾਨ ਨਾਲ ਤੇਰੀ ਜ਼ਮਾਨਤ। ਅੱਜ ਤੱਕ ਨਿਊਟਰਲ ਰਿਹਾ ਵਾ, ਜਦੋਂ ਦੀ ਪਦੈਸ਼ ਪਾਈ ਆ, ਜਦੋਂ ਦੀ ਪਦੈਸ਼ ਪਾਈ ਦੁਨੀਆ ਤੇ, ਜਦੋਂ ਦਾ ਕਦਮ ਰੱਖਿਆ। ਤੂੰ ਜਦੋਂ ਆਇਆ ਉਦੋਂ ਹੀ ਡਿਫਾਲਟਰ ਸੀਗਾ। ਓਏ ਤੂੰ ਜਦੋਂ ਸਵੇ ਮੈਂ ਇੱਕ ਦਾਈ ਦਾ ਕੜਾ ਲਾ ਲਿਆ ਸੀ, ਮੈਂ ਡਿਫਾਲਟਰ ਕੀਤਾ। ਇਹਦੇ ਵਾਲ ਪੁੱਟਿਆ ਤੂੰ। ਇਹਦੇ ਯਾਰ ਜ਼ਿਆਦਾ ਤੋਂ ਜ਼ਿਆਦਾ ਵੀ ਹੋਇਆ ਨਿਲਾਮੀ ਹੋਏਗੀ ਉਹਦੇ ਘਰ ਉਹ ਦੀ, ਨਹੀਂ ਗੱਡੀ ਯਾਰ ਦੀ, ਹੋਣ ਦਿੰਦਾ ਮੈਂ। ਮੇਰਾ ਸਵਰਗ ਵਿਕ ਜਾਏਗਾ ਸਾਰੀ ਚੀਜ਼ ਨਿਲਾਮ ਹੋਈ। ਗੱਲਾਂ ਮਾਰਦੇ ਪਏ ਹੈਗੇ ਸੁਬਾ ਉੱਠਦੇ ਸਾਰ ਯਾਰ। ਦਾਨਸ਼ ਜਦੋਂ ਦਾ ਮੈਂ ਜੰਮਿਆ ਨਾ, ਮਾਦਰ ਤੇਰੀ ਗੱਲ ਕੱਟੀ, ਜਦੋਂ ਮੈਂ ਹੋਸ਼ ਵਾਲੀ ਅੱਜ ਤੱਕ ਕਿਸ ਤਰ੍ਹਾਂ ਕੁਛ ਐਨ ਲਈ ਕੋਈ ਗੱਲ ਕਰਨ ਵਾਲੀ ਕਰੀ ਉਹ ਦਿੰਦੀ ਯਾਰ। ਮਿੱਠੇ ਮੈਂ ਨਹੀਂ ਮੁੱਕਣ ਦਿੰਦਾ ਤੈਨੂੰ ਯਾਰ, ਪਾਗਲ ਹੈ ਤੂੰ। ਮੈਂ ਖਲੋਤਾ ਮੈਂ ਪਿੱਛੇ, ਪੂਰਾ ਭਾਈ ਖਲੋਤਾ ਤੇਰੇ। ਤੁਹਾਨੂੰ ਭਾਈ ਨੇ ਨਜ਼ਰ ਵੀ ਨਹੀਂ, ਮੈਂ ਨਹੀਂ ਦੇਖਣਾ ਭਾਈ ਗਾਇਬ ਹੋਣਾ ਵਾ। ਭਾਈ ਜਾਦੂਗਰ ਟੈਪ ਆ, ਜ਼ਕੂਟਾ ਭਾਈ, ਤੁਹਾਨੂੰ ਤਾਂ ਬੜੀਆਂ ਹਸਤੀਆਂ ਨੇ ਵਿਚਾਰਣਾ, ਇਮਰਾਨ ਅਸ਼ਰਫ ਸਾਹਿਬ ਵਿਚਾਰਨਗੇ, ਤੁਹਾਨੂੰ ਦੁਨੀਆ ਨੂੰ ਹੀ ਨੇ ਵਿਚਾਰਣਾ, ਤੇ ਉਸਤਾਦ ਜੀ ਨੇ ਵਿਚਾਰਣਾ। ਤੁਸੀਂ ਤਾਂ ਫੈਰਪੁਰ ਚੋਂ ਮੈਂ ਕੇ ਵੱਜਣਾ, ਸਾਨੂੰ ਉਸਤਾਦ ਜੀ ਨੇ ਵੀ ਨਹੀਂ ਵਿਚਾਰਣਾ, ਸਾਡੀ ਕਾਲ ਵੀ ਨਹੀਂ ਚੁੱਕਣੀ ਉਸਤਾਦ ਜੀ ਨੇ। ਕੀ ਮੈਂ ਦੱਸਣ ਡਿਆ ਮਿੱਠੇ ਤੇਰੇ ਪਿੱਛੇ ਸਾਡੇ ਮਗਰ ਸਿਰਫ ਮਾਂ ਦੀ ਦੁਆ ਵਾ, ਹੋਰ ਕੱਖ ਵੀ ਨਹੀਂ। ਅੱਜ ਕੱਲ ਜਿੰਨੀ ਗਰਮੀ ਪੈਣੀ, ਮਾਂ ਜੀ ਵੀ ਦੁਆ ਘੱਟ ਕਰਨ ਡਏ। ਆਹੋ ਮੈਂ ਕਹਿ ਰਿਹਾ ਨਾ, ਤੇਰੇ ਮਗਰ ਮੈਂ ਆਵਾਂ। ਓਏ ਕਾਗਜ਼ੀ ਕਾਰਵਾਈ ਹੁੰਦੀ ਮਿੱਠੇ। ਕਾਗਜ਼ੀ ਕਾਰਵਾਈ 'ਚ ਮੈਂ ਵੜਨਾ ਵਾ, ਇਹਨਾਂ ਨੇ ਮੈਨੂੰ ਟੰਗਾ ਦੇਣਾ ਵਾ, ਇਹਨਾਂ ਨੇ ਕੋਲੋਂ ਲੈਫਟ ਤੇ ਲੰਘ ਜਾਣਾ। ਮਿੱਠਾ ਪੜਿਆ ਗਿਆ, ਓਕੇ। ਤੁਹਾਨੂੰ ਨਹੀਂ ਪਤਾ ਇਹਦੇ ਤੇ ਮਗਰ ਰੋਟੀ ਵੀ ਲੈ ਕੇ ਆਉਂਦੇ ਹੁੰਦੇ, ਸਿਰਫ ਮਿਸ ਕਾਲ ਕਹਿੰਦੇ ਨਾ, ਬਾਬਰ ਤੇਰਾ ਭਰਾ ਫੜੇਗਾ, ਏਦਾਂ ਕਰਕੇ ਅਯੂਬ ਚੌਕ ਚੋਂ ਚੁੱਕ ਕੇ ਲੈ ਕੇ, ਮੈਂ ਰਿਕਾਰਡਿੰਗ ਤੇ ਜਾਣਾ, ਜਲਦੀ ਪਹੁੰਚੋ। ਬਸ ਆਈ ਮੁਹੱਬਤ ਰਹਿ ਗਈ ਸੀਗੀ, ਆਈ ਦਾਅਵੇ ਰਹਿ ਗਏ ਸੀਗੇ। ਤੈਨੂੰ ਦੁੱਖ ਪੂਰੀ ਦੁਨੀਆ ਕੀ ਕਹੂਗੀ ਯਾਰ? 1600 ਰੁਪਏ ਤੋਂ 1600 ਰੁਪਏ ਜ਼ਮਾਨਤ ਬੰਦੇ ਨੇ ਦਿੱਤੀ। ਮੈਂ ਕਿਹੜੇ ਬੰਦਾ ਜ਼ਮਾਨਤੀ ਡਿਫਾਲਟਰ ਕੀਤਾ ਹੋਇਆ ਬੰਦਾ, ਨਾ ਕਿਤੇ ਲੈਣ ਜੋਗਾ, ਉਹ ਬੇਲ ਵਾਲੀ ਲੈਣ 'ਚ ਬੰਦਾ ਸ਼ਰਮਿੰਦਾ ਖਲੋਦਾ, ਡਿਫਾਲਟਰ ਇੱਧਰ ਹੋ ਜਾਵੇ, ਡਿਫਾਲਟਰ ਇੱਧਰ ਹੋ ਜਾਓ, ਉਹ ਸਾਈਡ ਤੇ ਕਰ ਦਿੰਦੇ। ਲੇਕਿਨ ਮੈਂ ਇੱਥੇ ਇੱਕ ਛੋਟੀ ਜੀ ਗੱਲ ਕਰਾਂਗਾ ਕਿ ਭਾਈ ਫੈਸਲ ਇੱਕ ਮੌਤਬਰ ਬੰਦੇ ਆ, ਮੌਤ ਪਰ ਪੈ ਜਾਵੇ ਇਹਨਾਂ ਨੂੰ ਕਿਤੇ, ਇਤਬਾਰ ਵਾਲੇ ਬੰਦੇ ਆ, ਪੈਸੇ ਦੇ ਮਾਮਲੇ 'ਚ ਸਾਫ਼ ਸੁਥਰੇ ਆਦਮੀ ਆ। ਮਿੱਠੇ ਤੈਨੂੰ ਅੱਖਾਂ ਬੰਦ ਕਰਕੇ ਹਾਂ ਜਵਾਬ ਦੇ ਦੇਣਾ ਚਾਹੀਦਾ।
ਤੈਨੂੰ ਜ਼ਮਾਨਤ ਦੇਣੀ ਚਾਹੀਦੀ, देनी चाहिए। ਹਰ ਬੰਦੇ ਨੂੰ ਜ਼ਮਾਨਤ ਦੇ। ਇਸ ਟੀਮ ਦੇ ਵਿੱਚ ਤੇਰਾ ਕੰਮ ਬਣਦਾ ਹਰ ਬੰਦੇ ਨੂੰ ਜ਼ਮਾਨਤ ਦਵੇਂ। ਮੇਰੀ ਗੱਲ ਸੁਣ ਮਿੱਠੇ, ਜ਼ਮਾਨਤ ਦੇ ਦੇ ਕੇ ਫਿਰ ਮੇਰੇ ਪੱਲੇ ਕੀ ਰਹਿ ਜਾਣਾ? ਲੋਕਾਂ ਤੇ ਮੈਨੂੰ ਕਹਿ ਦੇਣਾ ਵੀ ਮਿੱਠਾ ਜ਼ਮਾਨਤੀ ਆ ਗਿਆ। ਹਾਂ, ਤੈਨੂੰ ਜ਼ਮਾਨ ਤੂੰ ਕਿਹਾ ਕਰਨਾ ਲੋਕਾਂ ਨੇ। ਜ਼ਿਆਦਾ ਤੋਂ ਜ਼ਿਆਦਾ ਸਾਸੇ ਮੁੰਜਮਦ ਹੋਣਗੇ ਤੇਰੇ। ਨਾ ਹਲਾ ਆ ਨਾਲ ਇਹੀ- ਉਹ ਵੀ ਬੈਠੇ ਜਿਹੜਾ ਦੱਸਦਾ ਉਹਨੇ ਵੀ ਐ ਹੋ ਗਿਆ ਤੁਹਾਨੂੰ ਵੀ। ਭਾਜੀ ਤੁਸੀਂ ਬੇਧੜਕੋ ਕਿਤੇ ਮੈਂ ਨਾਲ ਤੁਹਾਡੇ ਮਿੱਠਾ ਨਹੀਂ ਭਜਦਾ, ਮਿੱਠਾ ਸ਼ਰਾਦਾ ਬੰਦਾ ਵਾ, ਉਹਨੇ ਕਦੀ ਕੰਡ ਨਹੀਂ ਲਵਾਈ ਯਾਰ। ਸਿਰਫ 3300 ਜਦੋਂ 1100 ਮੋਬਾਈਲ ਆਇਆ ਸੀ ਨਾ 6500 ਰੁਪਏ ਦੇ, ਉਦੋਂ ਭਰਾ ਦੀ ਜ਼ਮਾਨਤ ਨਹੀਂ ਤੇ ਉਦੋਂ ਦੇ ਇੱਕ ਦੂਜੇ ਦਾ ਗਿਰੇਬਾਨ ਫੜੇ ਹੋਏ, ਹੁਣ ਤੱਕ ਮਸਲਾ ਹੈ ਖੁਸ਼ਹਾਲ ਇੱਕ ਦੂਜੇ ਨੂੰ ਬੁਲਾਉਂਦੇ ਹੀ ਨਹੀਂ। ਕੋਈ ਮਾਣ ਵੀ ਚੀਜ਼ ਹੁੰਦੀ ਆ, ਕੋਈ ਭਰਮ ਚੀਜ਼ ਹੁੰਦੀ। ਮਿੱਠੇ ਬੰਦਿਆਂ 'ਚ ਬਹਿ ਗੱਲ ਕਰ ਲੈ। ਕਾਲੂ ਜ਼ਮਾਨਤ ਦੀ ਵਜ੍ਹਾ ਤੁਸੀਂ ਉਹ ਮਰਦ ਹੋਏ ਆ, ਤੁਹਾਡੀਆਂ ਔਰਤਾਂ ਦੀਆਂ ਲੜਾਈਆਂ ਮਸ਼ਹੂਰ ਹੁੰਦੀਆਂ ਵਾ। ਤੁਸੀਂ ਮਰਦ ਸਿਰ ਅੰਦਰ ਬੈਠੇ ਚਾਹ ਪੀ ਕੇ ਲੜੀ ਤੇਰੀ ਭਰਜਾਈ ਕਿ ਨਹੀਂ ਹਲੇ, ਉਹ ਅੰਦਰ ਆ ਜਾ ਲੜ ਪਈਏ ਮੁੱਕਾ ਖਾ ਕੇ ਜਿਹੜਾ ਰੋਟੀ ਪਕਾ ਦੇ ਮੈਨੂੰ ਕੱਟ ਜਾਣਾ। ਤੁਹਾਡੀਆਂ ਔਰਤਾਂ ਦੀਆਂ ਲੜਾਈਆਂ ਵਾਲ ਤੁਹਾਡੇ ਜੂੰਡੇ ਮਸ਼ਹੂਰ ਆ। मुक्का खा के अंदर आ गए करोड़। ਇਹ ਔਰ ਅੱਲਾ ਮਾਫੀ ਦੇਵੇ ਬੇਗਮਾਂ ਵੀ ਉਹ ਵਾਹ ਮਾਰਿਆ ਉਹਨੂੰ ਅੱਜ ਉਹਨੂੰ ਮੈਂ ਬਾਹ ਮਾਰੇ ਕਿਉਂ ਲਾ ਲਵਾਂ ਤੇਰੇ ਤੁਹਾਨੂੰ ਉਹ ਵਾ ਅੱਲਾ ਨੇ ਕਿਹਾ ਲੈ ਤੁਸੀਂ ਦੇ ਲਓ ਜ਼ਮਾਨਤ ਦੀ, ਠੀਕ ਅੱਛਾ, ਆ। ਜ਼ਮਾਨਤੀਆਂ ਦੀਆਂ ਨਾ ਸਜ਼ਾਵਾਂ ਵੀ ਅੰਦਰ ਬੜੀਆਂ ਫਨੀ ਜਿਹੀਆਂ ਹੁੰਦੀਆਂ। ਉਹ ਟੈਪਰੇਟਰ ਲਾ ਕੇ ਬੈਠੇ ਚੀਨੀ ਵਾਲਾ ਬੋਰਾ ਨਹੀਂ, ਉਹਦੇ ਉੱਤੇ ਪੂਰਾ ਉਲਟਾ ਦੇਣਾ ਇਹਨੂੰ, ਕੀੜੀਆਂ ਉਹ ਮਤਲਬ ਉਹਨਾਂ ਨੇ ਵੈਸੀ ਕੋਈ ਨਹੀਂ ਸਜ਼ਾ ਵੈਸੀ ਨਹੀਂ ਇਦਾਂ ਦਾ ਚੂਹੇ ਛੱਡ ਦੇਣੇ। ਮਾਸੂਮ ਜਿਹਾ ਪੜਿਆ ਲਿਖਿਆ ਚੌਥੀ ਤੋਂ ਇਹ ਸੋਚਦੇ ਨੇ ਮੈਂ ਸੈਪਰੇਟ ਹੋ ਜਾਊਂ ਘਰ ਵਾਲੋਂ ਸੇ। ਚੌਥੀ ਤੋਂ ਵੀ ਤੂੰ ਹਲੇ ਬਦਲਦਾ ਬੋਲਦਾ ਸਹੀ। ਅੱਛਾ ਦੂਸਰਾ ਬੰਦਾ ਤੇ ਦੱਸੋ ਹੁਣ, ਇੱਕ ਇਹਦਾ ਤੇਰਾ ਤਾਂ ਪੱਕਾ ਹੋ ਗਿਆ। ਨਹੀਂ ਅੱਛੀ ਬਾਤ ਹੈ। ਪਾਏ ਨੇ ਹੈਲੋ ਇਹ ਨਹੀਂ ਕਰਨਾ, ਛਿੱਟੇ ਨਹੀਂ ਪੈਣਦੇ ਅੱਗੋਂ ਐਂ ਕਰੀ ਜਾਂਦੇ। ਇਹ ਮੇਰੀ ਜ਼ਮਾਨਤ ਕੈਂਸਲ ਕਰਾਓ, ਤੁਹਾਡੇ ਮਗਰ ਹੱਥ ਬੜੇ ਵੱਡੇ ਆ। ਉਹ ਤਾਂ ਤੁਸੀਂ ਉਹਦਾ ਗੱਲਾਂ ਸੁਣ ਲਓ। ਮੈਨੂੰ ਰਾਤੀ ਉਹ ਤੈਨੂੰ ਪਤਾ ਕਿਹੜੇ ਵੱਡੇ ਬੰਦੇ ਦਾ ਫੋਨ ਆਇਆ ਇੰਡੀਆ ਤੋਂ, ਉਹ ਹੁਣ ਕਿਤੇ ਰਾਤੀ ਮੈਂ ਕਿਹਦੇ ਕੋਲ ਜ਼ਮਾਨਤ ਦਿਨ ਵਾਰੀ ਇਹ 2 ਬੱਚਿਆਂ ਦਾ ਪਿਓ ਫਸਾਤਾ। ਯਾਰ ਸਾਡੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਇੱਥੇ ਗੁਜ਼ਰਦੀ, ਅਸੀਂ ਇੱਕ ਦੂਜੇ ਦੀ ਫੈਮਿਲੀ। ਤੂੰ ਆ ਜਾ ਤੂੰ ਦੇ ਜ਼ਮਾਨਤ। ਨਹੀਂ, ਮੈਂ ਕਹਿ ਰਿਹਾ ਕਿ ਅਸੀਂ ਸਾਰਿਆਂ ਦਾ ਇੱਥੇ ਜ਼ਿਆਦਾ ਟਾਈਮ ਗੁਜ਼ਰਦਾ ਵਾ, ਅਸੀਂ ਇੱਕ ਦੂਸਰੇ ਦੇ ਕੰਮ ਆਣਾ, ਸਾਡੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਅਸੀਂ ਇੱਕ ਦੂਸਰੇ ਦੇ ਕਰੀਬ ਆ। ਯਾਰ ਜੇ ਕਰਤਾ ਉਹਨਾਂ ਨੇ ਸਿਰਫ ਨਾਮ ਲਫ਼ਜ਼ ਵੈਦ ਕੋ ਸਿਰਫ ਲਫ਼ਜ਼ ਵਾ ਐਕਚੁਅਲੀ ਚੁਨਾਚੇ ਉਹ ਆ ਉਹਨਾਂ ਨੇ ਇਹਨੂੰ ਪਾਸਲ ਐਕਚੁਅਲੀ ਚੁਨਾਚੇ ਦੀਗਰ ਜਕੇ ਪਾ ਦੀਗਰੇ ਉਹ ਪਾਸਲ ਲਫ਼ਜ਼ ਬੋਲਦਾ ਤੇ ਸਿਰ ਦੇਖ ਲਾ ਲੱਗਦਾ ਘੰਟੇ ਬਾਅਦ ਟੋਪੀ ਲਾਈ ਆ। ਉਹ ਨਿਸ਼ਾਨ ਨਹੀਂ। ਤੁਸੀਂ ਖੁਦਾ ਉਹਨਾਂ ਰਾ ਨੇ ਕਿਹਾ ਜੀ ਕਿ ਬਲੱਡ ਰਿਲੇਸ਼ਨ ਜਿਹੜੀ ਨਾ ਮੈਂ ਦੇ ਰਿਹਾ ਸੀ ਸ਼ਹਜ਼ਾਦ ਦੀ ਤੇ ਸੁਹੇਲ ਦੀ। ਹਾਂ ਤਾਂ ਮੁੱਕਰ ਗਏ ਹੋਣੇ, ਸਗਾ ਪੁੱਤਰ ਮੁੱਕਰ ਗਿਆ ਹੋਣਾ। ਉਹਨਾਂ ਨੇ ਕਿਹਾ ਜੀ ਬਲੱਡ ਰਿਲੇਸ਼ਨ ਦੀ ਜ਼ਮਾਨਤ ਨਹੀਂ ਚੱਲਦੀ। ਇਹਨਾਂ ਨੇ ਕਿਹਾ ਸੇਲ ਤੋਂ ਜ਼ਮਾਨਤ ਦੇਣੀ ਆ, ਜ਼ਮਾਨਤ ਦੇ ਜਾਂ ਘਰ ਛੱਡ ਦੇ। ਇਹਨੇ ਇੰਜ ਦੇਖਿਆ ਸੇਲ ਸਮਾਨ ਪੈਕ ਕਰਨੇ ਅਸੀਂ ਉਹਨੇ ਕਿਹਾ ਸਮਾਨ ਘਰ ਹੀ ਛੱਡ नहीं ਦੇ। यार खून दे रिश्ते दी नहीं लगती ना। ਅਸੀਂ ਵੀ ਸਾਨੂੰ ਵੀ ਇੱਕ ਹਫ਼ਤੇ ਲਈ ਖੂਨ ਨਹੀਂ ਬਣਾ ਲਓ। ਐਵੇਂ ਖੂਨ ਨਹੀਂ ਹੋਗਾ ਤੁਹਾਡਾ, ਮੈਂ ਤੁਹਾਡਾ ਖੂਨ ਕੱਢ ਦੇਣਾ ਕਿਤੋਂ। ਤੂੰ ਇਹ ਵੇਖ ਕੇ ਸਮਾਨ ਨਾ ਉੱਥੇ ਬੈਂਕ 'ਚ ਤੇਰਾ ਨਾਂ ਲੈ ਕੇ ਕਾਲੂ ਤੂੰ ਛੱਡ ਦੇ ਯਾਰ, ਤੂੰ ਕਿਹਦਾ ਨੈਸ਼ ਇਨਸਾਨ ਆ ਕਿ ਤੇਰੀ ਜ਼ਮਾਨਤ ਵੀ ਨਹੀਂ ਕੋਈ ਦੇ ਕੇ ਰਾਜ਼ੀ ਹੈਗਾ। ਤੂੰ ਆਪ ਹੀ ਤੂੰ ਅੱਗੇ ਢੇਰ ਰੁਪਈਆਂ ਦੀ ਵੀ ਲੱਗੀ ਹੋਣਾ, ਲੋਕੀ ਫੇਰ ਕਹਿੰਦੇ ਇਹਦੀ ਜ਼ਮਾਨਤ ਨਹੀਂ ਲੈਣੀ। ਮੈਂ ਯਾਰ ਗੁਜਰ ਦੱਸਦੇ ਇਹਨੂੰ ਅਸੀਂ ਕਿੱਥੇ ਨਹੀਂ ਕੰਮ ਆਏ। ਤੇਰੀ ਪੂਰੇ ਮੱਕੂਆਂ ਨੇ ਜੋ ਉਹ ਨਹੀਂ ਹੁੰਦਾ ਉਹ ਦੇ ਦੇ ਹੈਦਰ। ਮੈਂ ਕਹਿਣ ਡਿਆ ਮੇਰਾ ਭਰਾ ਵਾ ਮੈਂ ਕਾਲੂ, ਉਹ ਤੇਰੇ 'ਚ ਹੈ ਹੀ ਨਹੀਂ। ਨਹੀਂ ਉਹ ਤੇਰੇ 'ਚ ਨਹੀਂ। ਚੱਲ ਕਾਲੂ ਭਾਜਾ ਤੂੰ यार जाके क्या उन्होंने कालू दा पान ला दे तो है नहीं ये ਤੈਨੂੰ ਲੋਕੀ ਮੂੰਹ ਨਾਲ ਚੁੱਪ ਕਰਾਉਂਦੇ। ਤੂੰ ਕਿਸੇ ਥੜੀ ਤੇ ਜਾ ਕੇ ਗੈਰ ਦੀ ਥੜੀ ਤੇ ਜਾ ਕੇ ਬੈਠ ਨਾ, ਉੱਤੋਂ ਛਾਪਰ ਆਉਂਦਾ ਇਹ ਥੱਲੋਂ ਪਾਣੀ ਕੱਢ ਦਿੰਦੇ ਆ। ਲੋਰ ਫੋਨ ਕੀਤਾ ਸੀ ਨਾ ਮੁੰਡੇ ਨੂੰ। ਕੀ ਹਾਂ ਤੇ ਕੈਸਾ ਬਿਸਤ ਹੋਇਆ ਸੀਗਾ? ਕੈਸਾ ਬਿਸਤ ਹੋਇਆ ਲਾਹੌਰ ਦੇ ਕਰੈਕਟਰ ਨੂੰ ਫੋਨ ਅਸੀਂ ਕਿਹਦੇ ਕਰੈਕਟਰ ਰੋਟੀ ਹੁਣ ਜਦੋਂ ਗਏ ਸੀ ਬੰਬ ਜੱਟ ਨਹੀਂ ਮੇਰਾ ਯਾਰ, ਉਹਨੂੰ ਫੋਨ ਕਹਿੰਦਾ ਮੈਂ ਕਿ ਬੰਬ ਕਿੱਥੇ? ਕਹਿੰਦਾ ਉਸਤਾਦ ਜੀ ਮੈਂ ਇਦਾਂ ਕਰਕੇ। ਮੈਂ ਕਿਹਾ ਯਾਰ ਮੰਗਰ ਲੈ ਤੇ ਮੈਂ ਤਾਂ ਪੈਸੇ ਨੇ ਕਰਦਾ। ਕਹਿੰਦਾ ਉਸਤਾਦ ਜੀ ਕਿਹੜੀਆਂ ਗੱਲਾਂ ਕਰਨੇ? ਉਹਦਾ ਹਦਾਇਤਲਾ ਨਿਜ਼ਾਮ ਪੁੱਛ ਸਾਰ ਨੂੰ। ਮੈਂ ਉਹਨਾਂ ਕਾਲ ਤੇ ਲੱਗਾ ਮਿੰਟ ਬੰਦ ਕਰਦੇ। ਮੇਰੇ ਕਜਨ ਨੂੰ ਮੈਂ ਕਾਲ ਮਿਲ ਗਈ, ਕਜਨ ਮੈਂ ਰੋਟੀ ਲਿਆਉਣ ਲੱਗਾ ਤੇ ਕਜਨ ਕਹਿੰਦਾ ਯਾਰ ਮੈਂ ਜਿੱਥੇ ਕਹਿੰਦਾ ਸਾਹਮਣੇ ਹੀ ਕਜਨ ਸੜਕੋਂ ਪਾਰ ਤੇ ਉਹਨੇ 2 ਮਿੰਟ ਜਾਣ ਤੇ ਕਜਨ ਕਹਿਣ ਡਿਆ ਔਖਾ ਹੋ ਜਾਣਾ ਮੈਂ ਇੱਥੇ ਕੰਮ ਤੇ ਫਸਿਆ ਨੱਥੀ ਕਰਾ ਲੱਗਾ। ਮੈਂ ਕਿਹਾ ਤੂੰ ਵੀ ਨੱਥੀ ਕਰਾ ਲੈ ਮੁੰਡਾ ਸਾਡਾ। कालू ने हले काल मलाई सी ते मैनू कहता ना कर, नहीं तेरा किसी ने मनना। ਯਾਰ ਐਡੀ ਕੋਈ ਔਖੀ ਸਜ਼ਾਵਾਂ ਨਹੀਂ ਹੈਗੀਆਂ। ਇਹ 1 ਕਰੋੜ ਦਾ ਮਾਮਲਾ ਵਾ, ਇਹਦੇ ਚੋਂ ਗਨੀ ਭਾਈ ਵਾਲਾ ਮਾਮਲਾ ਹੋਏਗਾ, ਸੌਣ ਨਹੀਂ ਦੇਣਾ ਉਹਨਾਂ ਨੇ। ਹਾਂ ਬਸ ਇਹੀ ਗੱਲ ਆ। यार ਏਦਾਂ ਦੇ ਮਾਮਲੇ 3-4 दिन दा उन्होंने रिमांड लेना वा। हाँ मारना कुटना 3-4 दिनों च किन्नी क मार पै जाएगी। यार तू देखने जिवें ऑफिशियल कॉमेडी नहीं होता ऐसा लगता है। अच्छा बात सुनो ओ मिस ने बात सुनो, ओए रैम्बो की पिन्नी होती है। ਬੜਾ ਹੀ ਕੋਈ ਨਹੀਂ ਯਾਰ ਭਾਜੀ ਟੈਨਸ਼ਨ ਲੈਣੀ। ਬੰਦੇ ਦੇ ਦਾਰੂ ਹੁੰਦੇ ਆ। ਹਾਂ 2 ਬੰਦਿਆਂ ਦੀ ਮੈਂ ਜ਼ਮਾਨਤ ਦਿੱਤੀ ਉੱਥੇ ਤੇ ਮੈਨੂੰ ਮਿੱਠੇ ਤੇ ਇੰਨਾ ਕੁ ਦੁੱਖ ਮੇਰਾ ਦਿਲ 'ਚ ਹੀ ਰਿਹਾ ਗਿਆ। ਬਹੁਤ ਅੱਛਾ ਹੋ ਗਿਆ ਹੈ, ਕਰਮ ਹੋ ਗਿਆ ਤੁਹਾਡੇ ਤੇ। ਤੁਹਾਡਾ ਵੇਲੇ ਨਾਲ ਦਿਲ ਚਿਲੇ ਗਿਆ, ਇਹਨੂੰ ਭਰ ਕੇ ਪਕਾਓ। ਉਹ ਮਿੱਠੇ ਉਹ ਜਾ ਇਹ ਬੰਦਿਆਂ 'ਚ ਬਹਿਣਾ ਨਹੀਂ ਹੁੰਦਾ। ਡੁੱਬ ਕੇ ਮਰ ਜਾ, ਤੇਰਾ ਐਡੇ ਮਾਣ ਨਾ ਲਿਆ ਗੱਲਾਂ ਪਹਿਲੇ ਕਿੱਦੀਆਂ ਤੇ ਕੀ ਕੰਡ ਦਿਖਾਈ ਆ ਓਏ। ਅੱਛਾ ਮੈਨੂੰ ਬੰਦਿਆਂ 'ਚ ਬਹਿਣਾ ਨਹੀਂ ਹੁੰਦਾ, ਜੋ ਤੂੰ ਬੰਦਿਆਂ 'ਚ ਆਉਂਦਾ ਤੈਨੂੰ ਤਾਂ ਗੋਲ ਕੁਰਸੀ ਘੁੰਮਣ ਵਾਲੀ ਕੱਢ ਕੇ ਦਿੰਦੇ। ਦੱਸ ਯਾਰ ਤੇਰਾ ਨਾਂ ਲਿਖਾਉਂਦੇ ਆ, ਕਿੱਡਾ ਵੱਡਾ ਭਾਈ ਆ ਯਾਰ, ਪੂਰਾ ਜੱਗ ਜਾਣਦਾ, ਪੂਰਾ ਜੱਗ ਤੈਨੂੰ ਜਾਣਦਾ।
ਉਹ ਦੋਵਾਂ ਹੁਣ ਲੋਕਾਂ ਦੇ ਕੀ ਅਸਰ ਪਊਗਾ ਦੇਂ ਤੇ ਦਾਨਿਸ਼ ਗੁੱਜਰ ਨਹੀਂ ਅਸਰ ਪੈਂਦਾ, ਲੋਕੀ ਇਹਨਾਂ ਸਕਿਪ ਕਰ ਦੇਣਗੇ, ਚੱਲ ਭੱਜ। ਯਾਰ ਇੰਟਰਨੈਸ਼ਨਲ ਟੂਰ ਤੁਸੀਂ ਇਕੱਠਿਆਂ ਕੀਤਾ ਯਾਰ, Celebrity ਹੈ ਪਹਿਲਾਂ ਤੁਸੀਂ ਯਾਰ ਗਲਤ ਕੱਲ ਨੂੰ ਬਾਹਰ ਗੱਲ ਗਈ ਆ ਤੇ ਉਹਨਾਂ ਨੇ ਕੀ ਸੋਚਣਗੇ ਯਾਰ ਕਿ ਇਹਨਾਂ ਦੇ ਵਿੱਚ ਆ ਹਿਸਾਬ ਕਿਤਾਬ। ਇੰਨਾ ਕਤਬਾਰ ਤੋਬਾ ਮੇਰੀ ਯਾ ਅੱਲਾ ਮਾਫ ਕਰੀ ਦੁੱਖ ਯਾਰ। ਵਾਲੀ ਗੱਲ ਯਾਰ ਨਹੀਂ ਹੁਣ ਤੁਸੀਂ ਕਹਿੰਦੇ ਦੋ ਬੰਦੇ, ਦੂਜਾ ਬੰਦਾ ਕਿਹੜਾ ਵਾ? ਹਾਂ। ਦੂਜਾ ਮੈਂ ਕਾਲੂ ਦੀ ਜ਼ਮਾਨਤ ਦਿੱਤੀ ਹੈ। ਗੁੱਡ, ਚਲੋ ਇਹ ਵੀ ਅੱਛਾ ਵਾ। ਅੱਛਾ ਉਹ ਵੀ ਸਹਿੰਦਾ ਪਾਰਟੀ ਹੈਗੀ, ਸਹਿੰਦੀ ਮਾਮਲਾ ਹੋਇਆ ਬਹੁਤ ਜ਼ਿਆਦਾ ਯਾਰ। ਘਰ ਵੀ ਆਪਣਾ ਵਾ ਉਹਦਾ। ਉਹ ਠਹਿਰ ਜਾ, ਕਿਤੇ ਘਰ ਆਪਣਾ ਕਿਤੇ ਘਰ ਨਾ ਲਵਾ ਦਵਾਂ, ਰੋੜ ਦਵਾਂ ਜਾ ਕੇ ਘਰ ਯਾਰ ਕੇ ਰਜਿਸਟਰੀ ਲਾ ਜਮਾ ਦਵਾਂ। ਹੋਣੀ ਹੈ, ਰਜਿਸਟਰੀ ਜਮਾ ਹੋਣੀ। ਯਾਰ ਰਜਿਸਟਰੀ ਜਮਾ ਕਿਉਂ ਹੋਣੀ ਹੈ? ਰਜਿਸਟਰੀ ਜਮਾ ਮੇਰੀ, ਮੈਨੂੰ ਪਰ ਇਹ ਦੱਸ। ਜ਼ਮਾਨਤ ਉਹ ਯਾਰ ਦਾਨਿਸ਼ ਜਾਣ ਦੇ ਗੁੱਸੇ ਨੂੰ ਯਾਰ ਕੀ ਕਰਨ ਦੇ ਆ, ਸੋਹਰਿਆਂ ਦੇ ਪੈਸੇ ਦੇਣੇ ਆ। ਜੱਗ ਜਾਣਦਾ ਵਾ, ਤੈਨੂੰ ਵੀ ਜੱਗ ਜਾਣਦਾ, ਵੱਡੇ ਬੰਦੇ ਆ, ਮੁੱਕਰ ਗਿਆ ਲਾਣਤ ਤੇਰੇ ਤੇ। ਇਹ ਕੌਣ ਨਹੀਂ ਕਹਿੰਦੇ ਨਹੀਂ ਉਹ ਭਾਜੀ ਤੁਸੀਂ ਵੀ ਕੋਈ ਸੋਚੋ ਸਮਝੋ, ਅੱਲਾ ਖਾਏਗਾ ਕਿ ਕਿਤੇ ਬੁੱਸੀ ਦਵਾਈ ਖਾ ਗਏ ਆ। ਉਹ ਯਾਰ ਮੈਂ ਤੁਹਾਨੂੰ ਮਰਵਾ ਦੇਣਾ ਵਾ, ਤੁਸੀਂ ਨਹੀਂ ਐਕਸਪੈਲ ਸਿਰਪ ਪੀ ਲਿਆ। ਬੈਂਕ ਵਾਲੇ ਗੋਲੀ ਲੈ ਕੇ ਤੁਹਾਡੇ ਮਗਰ ਨਹੀਂ ਪਹਿਲੇ ਮੈਨੂੰ ਇਹ ਦੱਸੋ ਤੁਹਾਨੂੰ ਕਿਤੇ ਕੀ ਗੱਲ, ਕਿਤੇ ਬੁੱਸਿਆ ਸਲਨ ਖਾ ਲਿਆ ਸਾਰਾ ਸਟਿੰਗ ਦੇ ਨਾਲ, ਕੀ ਮਤਲਬ? ਕਿ ਵੇਨ ਹਿੱਲ ਗਿਆ ਵਾ, ਕਿਤੇ ਤੁਸੀਂ ਕਰੋੜ ਰੁਪਏ ਬੱਚੇ ਪਲਾ ਦੇ ਸ਼ਿਫਟ ਕਰਾਉਣ ਲੱਗੇ। ਦੱਸ ਯਾਰ ਮਿੱਠੇ ਇੰਨੇ ਜਗ੍ਹਾ ਕੀ कालू मिठे वो नहीं देंगे तो फिर ही आपके पास अल्लाह करे वो नहीं देंगे वो। मैं रातों रात बैंक को वर्ग लाऊंगा, वो नहीं देंगे इनको। ਤੁਹਾਨੂੰ ਸਲਾਹ ਕਿਹਨੇ ਦਿੱਤੀ ਕਰੋੜ ਰੁਪਏ ਦੀ? ਯਾਰ ਗੱਲ ਤੇ ਉਦੋਂ ਕਾਲੂ ਖਰਾਬ ਹੋਣੀ ਜਦੋਂ ਕੋਈ ਕਿਸ਼ਤ ਸ਼ਾਰਟ ਕਰਨਗੇ, ਭੱਜਣਗੇ, ਫਰਾਡ ਕਰਨਗੇ, 2 ਨੰਬਰੀ ਕਰਨਗੇ। ਨਾਲੇ ਯਾਰ ਇੱਕ ਸਿਗਰਟ ਲੋਨ ਲੈਂਦੇ ਆ ਤੇ ਇਕੱਠਾ ਕਰੋੜ ਮੰਗਣ ਲੱਗੇ। ਕਰੋੜ ਰੁਪਈਆ ਉਹ ਕੋਈ ਸਕੀਮ ਹੈ ਨਾ ਬੈਂਕ ਦੀ, ਤੁਹਾਡਾ ਸਿਰਫ ਨਾਮ ਲਿਖਿਆ ਗਿਆ ਵਾ, ਤੁਹਾਨੂੰ ਕਿਹੜੇ ਉਹ ਚੁੱਕ ਕੇ ਲੈ ਗਏ? ਉਹ ਨਹੀਂ ਕੱਲ੍ਹ ਭਾਈ ਕਲਾਂ। ਅਸੀਂ ਨਹੀਂ ਹੈਗੇ, ਇਹਨਾਂ ਨੇ ਕਦੀ ਇਕੱਠੇ 40 ਦੇ ਬਿਸਕੁਟ ਮੰਗਾਏ ਘਰ। ਪਹਿਲੇ ਮੈਨੂੰ ਇਹ ਦੱਸੋ ਕਰੋੜ ਦਾ ਲੋਨ ਲੈਣ ਲੱਗੇ ਬਾਜੀ ਫੀਜੂ ਜੀ ਤੁਸੀਂ ਬੈਂਕ ਜਾ ਕੇ ਸਿਰਫ ਇਹ ਕਰਕੇ ਆ ਜਾ ਕਰੋ। ਤੁਸੀਂ ਕਰੋੜ ਕੀ ਕਰਨਾ ਚਲੋ ਯਾਰ, ਕੋਈ ਗੱਲ ਤੁਸੀਂ ਆਪਣਾ ਥੀਏਟਰ ਪਾਉਣਾ। ਦੱਸ ਯਾਰ ਹੋਵੇ ਤੁਹਾਡਾ। ਦੁਨੀਆ ਨਹੀਂ ਤੋਂ ਰੁਪਏ ਕਮਾਉਂਦੇ, ਇਧਰੋਂ ਕਮਾਉਂਦੇ, ਸੇਲ ਫੈਸਿਲ ਤੋਂ ਰੁਪਏ ਤੋਂ ਨਹੀਂ ਆਉਂਦੇ, ਲਾਈਵ ਤੋਂ ਨਹੀਂ ਅਜੇ ਆਉਂਦੇ। ਕਰੋੜ ਤੈਨੂੰ ਤੁਹਾਨੂੰ ਚਾਹੀਦਾ ਬਸ। ज्यादा तो ज्यादा भी मसला इधर बने, ताजी रात सुलेमान सुन लो जी। ज्यादा तो ज्यादा भी मसला बना। आपको इस्लामाबाद जाना पड़ेगा हर हफ्ते हाजिरी। ਉਹ ਜ਼ਿਆਦਾ ਤੋਂ ਜ਼ਿਆਦਾ ਪਰਸੋਂ ਦਾ ਅੱਬੂ ਹੁਣੀ ਬਾਥਰੂਮ 'ਚ ਹੀ ਆ, ਬਾਹਰੋਂ ਕੁੰਡੀ ਲਾਈ ਆ, ਪਤਾ ਕੈਦ ਕੀਤਾ ਅੰਦਰ। ਤੂੰ ਇਹ ਦੇਖ ਤਾਜ਼ਾ ਠਹਿਰ उर्दू जी दादा उर्दू जी भी ज्यादा से ज्यादा ना आपको इस्लामाबाद ले जाएंगे, आपके हल्के से नाखून खींचेंगे, ये गाले तोड़ देंगे, आपकी हार्डियां तोड़ेंगे, आपको ना फ्रैक्चर करेंगे, आपकी गांठ सी बना देंगे और आपको तकिया से बना के आपको दोबारा पार्सल कर देंगे। यार नहीं यार, जुल्म तो है ही नहीं, सिर्फ हाजिरी लगानी है। ਇੱਧਰ ਚੈੱਕ ਕਰ। ਯਾਰ ਅੱਜ ਮਾਨ ਟੁੱਟ ਗਿਆ ਮੇਰਾ। ਟੁੱਟ ਲੈਣ ਦੋ ਮਾਣ, ਸਭ ਕੁਝ ਟੁੱਟ ਗਿਆ ਵਾ, ਸਾਡੇ ਵੀ ਟੁੱਟ ਗਏ ਆ ਤੁਸੀਂ। ਭਾਜੀ ਬਹੁਤ ਸ਼ੌਕ ਵਾਲਾ ਮਾਨ ਹੋਣੇ ਟੁੱਟ ਗਿਆ, ਅੱਗੇ ਜਾ ਕੇ ਤੁਸੀਂ ਬਹੁਤ ਤੰਗ ਹੋਣਾ ਸੀ। ਬਹੁਤ ਸ਼ੌਕ ਹੈ ਭਾਜੀ, ਜਿਹੜੀ ਇਹ ਸ਼ੁਰੂ ਹੀ ਗੱਲਾਂ ਕਿਤੇ ਨਾ ਭਾਵੇਂ ਫੈਸਲਾ ਦਿੰਦਾ, ਤੁਸੀਂ ਕੱਖ ਵੀ ਨਹੀਂ ਫਾਰਗ ਹੈਗਾ ਤੁਸੀਂ। ਉਹ ਮੇਰੀ ਗੱਲ ਸੁਣੋ ਯਾਰ ਮਿੱਠੇ ਯਾਰ, ਜੱਟਾਂ ਦਾ ਪੁੱਤਰ ਆ ਤੂੰ, ਇਹ ਸ਼ਿਮਲੇ ਵਾਲਾ, ਲੇਕਿਨ ਤੂੰ ਨੀਚ ਹਰਕਤ ਕੀਤੀ। ਮੇਰਾ ਦਿਲ ਕਰਦਾ ਵਾ अस्सलाम वालेकुम हवा निकल गई ना, ओदी भी निकल गई, एदी भी निकल गई। ਇੱਥੇ ਖਲੋਣ ਦਾ ਪਤਾ ਲੱਗਦਾ जी ਵਾ। बेटा मेरी तैयब भाई से बात करवाना। ਅਸੀਂ ਭਾਈ ਆ। हाँ तैयब भाई फैसल बात कर रहा हूँ। तैयब भाई मेरे जो अभी यानी कि मैंने वो आपको कार्ड दिए थे ना जमानत के तौर पे, साजिद हुसैन का और अब्दुल कादिर का, वो जमानत जो है ना वो कैंसिल कर दें। और जाओ यार, उनकी जगह केड़ा यार पे आपको काम है यार, 2 ID कार्ड और मिल जाते हैं, सलमान अरशद और अफजाल गुजर, ये 2 जमानतें ऐड कर लें। ਮੇਰੀ ਵੀ ਗੱਲ ਕਰਾ ਦੇਣੀ ਸੀ। क्यों? ਮੈਂ ਆਪਣੇ ਮੂੰਹ ਉਹਨਾਂ ਨੂੰ ਕਹਿੰਦਾ ਕਿ ਕੈਨਸਲ ਆ। मेरा तो आईडी कार्ड है ही नहीं ਤੁਹਾਡੇ ਕੋਲ। मेरे को है वा नहीं 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 कसम है ਨਾਮ ਤੇ ਸਹੀ ਦੱਸਣ ਦੇ ਆ। भाई ना मेरी गल सुनो, ਜ਼ਮਾਨਤ ਦੇ ਕੇ ਉਹ ਮੈਂ ਅੰਦਰ ਹੀ ਬੈਠਾ ਹਾਂ। ਛੇਤੀ ਨਾ ਇੱਧਰ, कौन सा बैंक है? ਬੜਾ ਢਿੱਲੀ ਬੱਤ ਕਰਗਾ ਮੂੰਹ ਜਵਾਨ ਦੇ ਕੇ ਆਈ ਹੁਣ। ਹੈਲਪਲਾਈਨ ਤੇ ਕਰ ਯਾਰ ਕਾਲ। बैंक कौन सा?